ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਮੈਂ ਅੱਜ ਮੌਜੂਦ ਹਾਂ ਲਾਹੌਰ ਲਾਰੀ ਅੱਡਾ। ਇੱਥੇ ਹਜ਼ਾਰਾਂ ਲੋਕ ਸਫ਼ਰ ਕਰਦੇ ਨੇ, ਦੂਸਰੇ ਸ਼ਹਿਰਾਂ 'ਚ ਜਾਂਦੇ ਨੇ, ਆਪਣੇ ਘਰਾਂ 'ਚ ਵਾਪਸ ਜਾਂਦੇ ਨੇ। ਪੈਟਰੋਲ ਦੀ ਕੀਮਤ ਮਹਿੰਗੀ ਹੋਣ ਤੋਂ ਬਾਅਦ ਇੱਥੇ ਟਰਾਂਸਪੋਰਟਰਸ ਨੂੰ ਕਿੰਨਾ ਧੱਚਕਾ ਲੱਗਿਆ ਔਰ ਆਵਾਮ ਦੀ ਜੇਬ ਤੇ ਕਿੰਨਾ ਫਰਕ ਪਿਆ, ਅੱਜ ਅਸੀਂ ਇਹੀ ਜਾਣਾਂਗੇ। अस्सलाम भाईजान। वालेकुम सलाम। सुनाओ की सूरत हाल है? पेट्रोल बड़ा महंगा होया है सर एक होंगे ने ਜ਼ਾਲਮ, ਇਹ ਜ਼ਾਲਮਾਂ ਦੇ ਉੱਤੇ ਚਲੇ ਗਏ ਠੀਕ ਹੈ। ਮੈਂ ਹੁਣ ਇੱਕ ਸਵਾਰੀ ਲੈ ਕੇ ਆਇਆ ਜੇ ਕਲਮਾ ਚੌਂਕ ਤੋਂ ਕੰਫਰਟ ਦੇ ਵਿੱਚ ਏਸੀ ਵਾਲੀ ਰਾਈਡ। ਹਾਂ, ਕਿੰਨੇ ਚ ਆਇਆ ਵਾਂਗਾ ਲਾਰੀਏ ਦੇਖ ਲੋ ਤਾਂ ਅਸਲ ਵਿੱਚ। ਵੈਸੇ ਤਾਂ ਸੁਣਿਆ ਕਿਰਾਏ ਸ਼ਰਾਏ ਵਧੇ, ਇਹਨੇ ਕੋ 1500 ਦਾ ਬਣਿਆ ਹੋਣਾ। ਹਾਂਜੀ ਦੇ ਦਿਓ, ਮੈਨੂੰ ਜੇਬ ਤੋਂ ਦੇ ਦਿਓ 1500 ਰੁਪਏ। ਕਿੰਨਾ ਬਣਿਆ ਕਿਰਾਇਆ? ਸਰ 800 ਰੁਪਿਆ ਰੈਂਟ ਬਣਿਆ ਹੁੰਦਾ। ਅੱਛਾ ਠੀਕ ਹੈ, 800 ਦੇ ਵਿੱਚ ਉਹਨਾਂ ਨੇ ਆਪਣੀ ਕਟਿੰਗ ਕਰ ਕੇ ਸਾਨੂੰ ਬਚਿਆ ਜੇ 650 ਰੁਪਏ। ਅੱਛਾ, ਨਹੀਂ ਤੇ ਮੈਂ ਤੁਹਾਨੂੰ ਪ੍ਰੂਫ ਆ ਦੇਣਾ ਉੱਤੇ ਹਰ ਚੀਜ਼ ਮੇਰੇ ਹੈਗੀ ਜੇ। ਕਿੰਨਾ ਸਫ਼ਰ ਕਿੰਨਾ ਬਣਦਾ ਉੱਥੇ? ਸਫ਼ਰ ਬਣਿਆ ਜੇ 16 ਕਿਲੋਮੀਟਰ। 16 ਕਿਲੋਮੀਟਰ ਬਣਦਾ, ਠੀਕ ਹੋ ਗਿਆ। ਤੇ 16 ਤੁਸੀਂ ਕਿਲੋਮੀਟਰ ਲਾਹੌਰ ਦੇ ਵਿੱਚੋਂ ਨਹੀਂ ਆਣਾ, ਰਸ਼ ਲੱਗ ਜਾਵੇ ਜੋ ਵੀ ਹੋ ਜਾਵੇ ਉਹ ਸਾਡਾ ਹੈ, ਠੀਕ ਉਹ ਹੈ। ਕਸਟਮਰ ਦਾ ਨਹੀਂ। ਹੁਣ ਕਸਟਮਰ ਨੂੰ ਕਹੀ ਨਾ ਸਾਈ ਥੋੜੀ ਮਿਹਰਬਾਨੀ ਕਰੋ, ਅੱਗੋਂ ਕਹਿੰਦੇ ਜਾਓ ਕੰਪਨੀ ਤੇ ਜਾਓ, ਹਾਂ, ਤੇ ਕੰਪਨੀ ਕਿੱਥੇ ਜੀ? ਨਹੀਂ ਤੇ ਲੋਕਲ ਕੰਪਨੀ ਵਾਲੇ ਤਾਂ ਕੋਈ ਬੋਨਸ ਵਗੈਰਾ ਵੀ ਦੇ ਰਹੇ ਹੁੰਦੇ ਨੇ ਤੁਹਾਨੂੰ? ਸਰ ਪਹਿਲੇ ਬੋਨਸ ਸੀ ਜਾਂਦਾ, ਅੱਛਾ ਸੀ ਪਹਿਲੇ ਬੋਨਸ, ਹੁਣ ਬੋਨਸ ਘਟਾ ਦਿੱਤਾ ਹੈ, ਆਪਣਾ ਮਾਰਜਨ ਜ਼ਿਆਦਾ ਕਰ ਦਿੱਤਾ ਹੈ। ਮਾਰਜਨ ਜ਼ਿਆਦਾ ਕਰਦੇ ਨੇ, ਕਿਰਾਇਆ ਵਧਾਇਆ, ਕਸਟਮਰ ਨੂੰ ਆਪਣਾ ਦੇਣੀ ਤਹਫੁਜ਼, ਡਰਾਈਵਰ ਨੂੰ ਤਹਫੁਜ਼ ਕੋਈ ਨਹੀਂ ਹੈਗਾ। ਅੱਛਾ, ਕਦੀ ਕਿਸੇ ਦਿਨ ਇੰਨਾ ਲਾਲਚ ਐਵੇਂ ਹੋਇਆ ਕਿ ਤੁਹਾਨੂੰ ਕਿਉਂਕਿ ਤੁਹਾਡੇ ਕੋਲ ਕਿਰਾਇਆ ਤਾਂ ਪਹਿਲੇ ਆਉਂਦਾ ਨਹੀਂ ਹੋਣਾ, ਕਿਰਾਇਆ ਛੋੜ ਪਹਿਲੀ ਗੱਲ ਤੁਸੀਂ ਕਿਸੇ ਜਗ੍ਹਾ ਪਹੁੰਚੇ ਹੋਵੋ, ਤੁਹਾਡਾ ਤੇਲ ਵੀ ਉਨਾ ਹੀ ਲੱਗ ਗਿਆ ਜਿੰਨਾ ਕਿਰਾਇਆ ਬਣਿਆ? ਸਰ ਕਈ ਦਫਾ ਹੋਇਆ, ਕਈ ਦਫਾ ਹੋ ਗਿਆ ਇਸ ਤਰ੍ਹਾਂ, ਇੱਕ ਦਫਾ ਨਹੀਂ ਕਈ ਦਫਾ ਇਸ ਤਰ੍ਹਾਂ ਹੋਇਆ। ਹੁਣ 5 ਕਿਲੋਮੀਟਰ ਚੁੱਕਣ ਜਾਣਾ ਹੈ ਤੇ ਕੋਲ ਡ੍ਰੌਪ ਕਰਨਾ 2.5 ਕਿਲੋਮੀਟਰ। ਇਹਨਾਂ ਆਪਣੇ ਆਪ ਸ਼ਰਮ ਨਹੀਂ ਆਉਂਦੀ ਕਿ 5 ਕਿਲੋਮੀਟਰ ਬੰਦਾ ਚੁੱਕਣ ਜਾਏਗਾ ਤੇ 2.5 ਕਿਲੋਮੀਟਰ ਡ੍ਰੌਪ ਕਿੱਥੋਂ ਕਿਸ ਤਰ੍ਹਾਂ ਕਰੇਗਾ ਉਹਨੂੰ? ਹੁਣ ਉਹ ਫਿਰ ਇਹਦਾ ਇੱਕ ਮਸਲਾ ਹੈ ਨਾ ਕਿ 5-6 ਕਿਲੋਮੀਟਰ ਦੀ ਦੂਰ ਦੀ ਰਾਈਡ ਦੇਗਾ ਸਾਨੂੰ, ਜਾਓ ਚੁੱਕ ਕੇ ਲਿਆਓ, ਨਾ ਚੁੱਕਣ ਜਾਵਾਂਗੇ ਸਾਡੇ ਪੁਆਇੰਟ ਘਟਾਏਗਾ। ਨਹੀਂ ਫਰਜ਼ ਕਰਾਂ ਹੁਣ ਫਿਰ ਤੇਲ ਮਹਿੰਗਾ ਹੋ ਜਾਂਦਾ ਤੇ ਕੋਈ ਕਿਰਾਇਆ ਵਗੈਰਾ ਵਧਾ ਨਹੀਂ ਵਧਿਆ ਕਿਰਾਇਆ, 1 ਰੁਪਿਆ ਨਹੀਂ ਵਧਾਇਆ ਇਹਨਾਂ ਨੇ। ਇਹ ਆਪਣੇ ਸਿਰਫ ਉੱਤੇ ਕਰੀ ਜਾਂਦੇ ਨੇ, ਕੀ ਕਹਿੰਦੇ ਨੇ, ਕੰਪਨੀ ਵਾਲੇ ਡਰਾਈਵਰ ਨੂੰ ਕੋਈ ਫਾਇਦਾ ਨਹੀਂ ਦੇ। ਕੰਪਨੀ ਵਾਲਾ ਡਰਾਈਵਰ ਨੂੰ ਕੋਈ ਫਾਇਦਾ ਨਹੀਂ ਮਿਲਦੀ। ਅਗਰ ਕਸਟਮਰ ਰਾਈਡ ਕੈਂਸਲ ਕਰਦਾ ਤਾਂ ਵੀ ਸਾਡਾ ਨੁਕਸਾਨ, ਅਸੀਂ ਤੇ ਰਸਤੇ 'ਚ ਆ ਰਹੇ ਹੁੰਦੇ ਆ, ਸਾਡਾ ਪੈਟਰੋਲ ਲੱਗਦਾ, ਉਹਨਾਂ ਨੂੰ ਕੋਈ ਮਸਲਾ ਨਹੀਂ ਹੁੰਦਾ। ਠੀਕ ਹੈ, ਅਗਰ ਉੱਥੇ ਜਾ ਕੇ ਰਾਈਡ ਕੈਂਸਲ ਹੋ ਜਾਂਦੀ ਤਾਂ ਮੇਰੇ ਮੈਸੇਜ ਕਰ ਦਿੰਦੇ ਸੌਰੀ ਮਾਦਰਤ ਕੋ ਹੈ, ਉਹੀ ਮਾਦਰਤ ਨੂੰ ਕਿੱਥੇ ਲੈ ਕੇ ਜਾਈਏ? ਸਾਨੂੰ ਮਾਦਰਤ ਨਹੀਂ ਚਾਹੀਦੀ, ਸਾਨੂੰ ਆਪਣੀ ਚੀਜ਼ ਦਾ ਮੁਨਾਸਬ ਕਿਰਾਇਆ ਚਾਹੀਦਾ। ਘੱਟੋ ਘੱਟ ਜਦੋਂ ਸਾਨੂੰ ਇਸ ਟਾਈਮ ਪੈਟਰੋਲ ਦੇ ਨਾਲ ਪੈ ਰਿਹਾ ਨਾ 100 ਰੁਪਏ ਘੱਟੋ ਘੱਟ 120 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਸਾਨੂੰ ਪੈਸੇ ਚਾਰਜ ਹੋਣ ਤੇ ਫਿਰ ਅਸੀਂ ਕੁਛ ਆਪਣਾ ਆਪ ਗੁਜ਼ਾਰਾ ਕਰ ਸਕਦੇ ਹਾਂ। ਇੱਥੇ ਹੁਣ ਤੇ ਸਿਰਫ ਵਕਤ ਨੂੰ ਧੱਕਾ ਲਾਇਆ ਹੈ, ਹੋਰ ਨਾ ਪੈਟਰੋਲ ਵਧੇਗਾ ਚੁੱਪ ਕਰਕੇ ਗੱਡੀ ਨੂੰ ਖਿਲਾਰਾਂਗੇ ਫਿਰ ਮਜ਼ਦੂਰੀ ਕਰ ਲਾਂਗੇ। ਇਹ ਤਾਂ ਪਤਾ ਉਹਨਾਂ ਰਾਤ 1500 2000 ਆ ਜਾਣਾ, ਇਹ ਤੇ ਸਾਰੀ ਦਿਹਾੜੀ ਗੱਡੀ ਚਲਾ ਕੇ ਰੁਪਈਆ 1000-1200 ਬਚਦਾ ਜੀ। ਅੱਛਾ, ਆਵਾਮ ਆਦੀ ਜਗ੍ਹਾ ਤੇ ਸਮਝਦੀ ਕੋ ਕਿਰਾਏ ਘਟਣ, ਜ਼ਾਰੀ ਗੱਲ ਆਵਾਮ ਵੀ ਆਪਣੀ ਜਗ੍ਹਾ ਤੇ ਠੀਕ ਹੈ। ਅਸਲ ਤਾਂ ਉਹ ਜਿਹੜਾ ਕੰਪਨੀਆਂ ਵਿੱਚੋਂ ਤੁਹਾਡੇ ਕੋਲ ਕਿੰਨੇ % ਲੈ ਰਹੀਆਂ ਨੇ? ਇਹ ਕੰਪਨੀ ਇਸ ਟਾਈਮ ਲੈ ਰਹੀ 19%। ਅੱਛਾ, ਜਦੋਂ ਸ਼ੁਰੂ 'ਚ ਤੁਸੀਂ ਆਏ ਸੀ ਉਦੋਂ ਕਿੰਨੇ % ਸੀ? ਜਦੋਂ ਸ਼ੁਰੂ 'ਚ ਤੁਸੀਂ ਨਵੀਂ ਆਈਡੀ ਬਣਾਵਾਂਗੇ ਸਾਨੂੰ ਕੱਟਣਗੇ 3%, ਸਾਨੂੰ ਦਾਣਾ ਪਾਣਗੇ ਕਿ ਪੈਸੇ ਬੜੇ ਘੱਟ ਘਟਿੰਦੇ ਜੇ। ਠੀਕ ਹੈ, ਇੱਕ ਹਫ਼ਤੇ ਬਾਅਦ ਫਿਰ ਉਹਨਾਂ ਨੇ ਆਪਣਾ 19% ਕੱਟਣਾ ਸ਼ੁਰੂ ਕਰ ਦੇਣਾ। ਠੀਕ ਹੋ ਗਿਆ ਜੀ। ਇਹਦੇ ਘੁੰਮਣ ਨੂੰ ਅਪੀਲ ਕਰਨੇ ਆ ਸਰ, ਥੋੜੀ ਜਿਹੀ ਮਿਹਰਬਾਨੀ ਕਰੋ, ਸਾਡੇ ਤੇ ਰਹਿਮ ਕਰੋ, ਪੈਟਰੋਲ ਘਟਾਓ, ਰੋਜ਼ਗਾਰ ਚੱਲਣ ਦਿਓ, ਤੁਹਾਡੀ ਮਿਹਰਬਾਨੀ ਹੈ। ਅੱਛਾ, ਹਕੂਮਤ ਦੇ ਨਾਲ ਅਪੀਲ ਤਾਂ ਗੱਲ ਠੀਕ ਹੈ, ਮੈਂ ਨਾਲ ਕੰਪਨੀ ਵਾਲਿਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਚੱਲ ਰਹੀਆਂ ਨੇ ਕਮ ਸੇ ਕਮ ਆਪਣੇ ਡਰਾਈਵਰ ਦਾ ਖਿਆਲ ਕਰਨ। ਜਿੰਨਾ ਜ਼ਿਆਦਾ ਪਰਸੈਂਟੇਜ ਲੈ ਰਹੇ ਨੇ ਉਨਾ ਹੀ ਜ਼ਿਆਦਾ ਡਰਾਈਵਰਾਂ ਨੂੰ ਵੀ ਨੁਕਸਾਨ ਹੋ ਰਿਹਾ ਔਰ ਆਵਾਮ ਤਾਂ ਪਹਿਲੇ ਵਿਚਾਰੀ ਪਿਸ ਰਹੀ ਹੈ ਮਹਿੰਗਾਈ ਦੀ ਵਜ੍ਹਾ ਤੋਂ। ਖੈਰ ਅਸੀਂ ਅੱਗੇ ਗੱਲ ਕਰਨੇ ਆ ਜਿਹੜੇ ਆ ਬੱਸ ਸਟੈਂਡ ਤੇ ਬੱਸਾਂ ਦੇ ਕਿਰਾਏ ਵਧੇ ਨੇ ਉਹਨਾਂ ਲੋਕਾਂ ਦੀ ਵੀ ਰਾਏ ਜਾਣਨੇ ਔਰ ਟਰਾਂਸਪੋਰਟਰ ਹਜ਼ਰਾਤ ਨਾਲ ਵੀ ਗੱਲ ਕਰਨੇ ਆ ਕਿ ਅੱਜ ਕੱਲ੍ਹ ਕੀ ਸੂਰਤ ਹਾਲ, ਅਖਰਾਜਾਤ ਇੰਨੇ ਜ਼ਿਆਦਾ ਕਿਉਂ ਹੋ ਗਏ ਨੇ। ਪੈਟਰੋਲ ਕਾਫੀ ਮਹਿੰਗਾ ਹੋ ਗਿਆ, ਕੀ ਸੂਰਤ ਹਾਲ ਸਾਡਾ ਹੈ? ਪੈਟਰੋਲ ਤੇ ਗੱਡੀ ਨਹੀਂ, ਸਾਡੀ ਗੈਸ ਤੇ ਗੱਡੀ ਹੈਗੀ ਹੈ।
गैस तकरीबन कोई 400 दे रहा, कोई 430 दे रहा, कोई 400-450 रुपये किलो पर के जी दे रहे हैं। तो लिहाजा बहुत ज़्यादा महंगाई बढ़ गई। सवारी भी पैसे देने तो बड़ा कतरांदी, सवारी का ਉਹੀ किराया है। ਅਸੀਂ तो बहुत परेशान हुए हैं कि घर का रक्षा चला के बड़ी मुश्किल अपना गुजारा करने पे हैं अपने बच्चों ਨੂੰ। ਅੱਛਾ ਗੈਸ ਦਾ ਕੋਈ ਫਿਕਸ ਰੇਟ ਨਹੀਂ ਦਾ? गैस का फिक्स ਹੁਣ ਟਾਈਮ ਵੇਖ ਲਓ ਕੀ ਹੋਇਆ, ਇੱਕ ਸਵਾਰੀ ਲੱਗੀ, ਜਿਹੜੀ ਸਵਾਰੀ ਉਤਰਦੀ ਉਹ ਹੀ ਪੁਰਾਣਾ ਕਿਰਾਇਆ ਦੇ ਰਹੀ ਹੈ। ਗੈਸ ਕੋਈ 450 ਕੋਈ 400 ਕੋਈ 430 ਰੁਪਏ ਦੇ ਰਿਹਾ, ਕਿੱਧਰ ਜਾਈਏ ਦੱਸੋ ਸਾਨੂੰ। ਸਵਾਰੀ ਜਿਹੜੀ ਉਤਰਦੀ ਉਹ ਹੀ ਪੁਰਾਣਾ ਕਿਰਾਇਆ, 200 ਲੈ ਲਓ 250 ਲੈ ਲਓ, 1000 ਰੁਪਏ ਸਵਾਰੀ ਕੋ ਮੰਗੀ ਜਾਏ, ਸਵਾਰੀ ਕੋਈ 300 ਕੋਈ 400 ਦਿੰਦੀ ਹੈ। ਸਵੇਰ ਤੋਂ ਲੈ ਕੇ ਹੁਣ ਤੱਕ ਇੱਕ ਸਵਾਰੀ ਲਾਈ ਹੈ, ਸਾਡੇ ਤੇ ਬੱਚੇ ਵੀ ਭੁੱਖੇ ਮਰ ਗਏ ਨੇ। ਕਿਹੜੇ ਪਾਸੇ ਜਾਈਏ, ਕਿਹਨੂੰ ਕਹੀਏ, ਕਿਹੜੀ ਹੁਕੂਮਤ ਨੂੰ ਜਾ ਕੇ ਕਹੀਏ। ਸਾਡਾ ਦਿਲ ਕਰਦਾ ਅਸੀਂ ਖੁਦਕੁਸ਼ੀ ਕਰ ਲਈਏ, ਤੰਗ ਆ ਗਏ ਇਹਨਾਂ ਕੋਲੋਂ, ਖੁਦਾ ਦੀ ਕਸਮ ਬੰਦ ਕਰੋ ਯਾਰ। ਇਸ ਹੁਕੂਮਤ ਕੋਲੋਂ ਬਹੁਤ ਤੰਗ ਆ ਗਏ ਅਸੀਂ, ਯਕੀਨ ਕਰੋ। ਸਵੇਰ ਦੇ ਆਏ ਆ, ਮਰ ਤਾਂਗੇ ਬੱਚੇ ਭੁੱਖੇ ਮਰ ਗਏ ਨੇ। ਮੇਰਾ ਦਿਲ ਕਰਦਾ ਮੈਂ ਰਿਕਸ਼ੇ ਨੂੰ ਅੱਗ ਲਾ ਰਿਹਾ। ਜ਼ੁਲਮ ਹੈ ਯਾਰ, ਬੜੀ ਜ਼ਿਆਦਤੀ ਹੈ। ਪਤਾ ਨਹੀਂ ਕਿਹੜੀ ਹੁਕੂਮਤ ਆਏਗੀ ਆ ਕੇ ਗਰੀਬਾਂ ਦੇ ਬਾਰੇ ਹੀ ਸੋਚੇਗੀ ਆ ਕੇ। ਹਾਂਜੀ ਭਾਈ ਜਾਨ, ਗੱਡੀ ਕਿੱਥੇ ਜਾ ਰਹੀ? पिंडी इस्लामाबाद वाया जीटी रोड ਅੱਛਾ ਕਿੰਨਾ ਕਿਰਾਇਆ ਹੋ ਗਿਆ ਹੁਣ ਲਾਹੌਰ ਤੋਂ ਪਿੰਡੀ ਦਾ? 1650 ਸੀ। ਕਿੰਨਾ ਕਿਰਾਇਆ ਵਧਿਆ ਹੁਣ ਇਹਨਾਂ ਦੇ ਨਾਲ? ਸਿਰਫ 100 ਰੁਪਇਆ, 28 ਰੁਪਏ ਡੀਜ਼ਲ, 28 ਰੁਪਏ ਡੀਜ਼ਲ 20 ਬੜਾ। ਸਵਾਰੀ ਤਾਂ ਵੱਧ ਗਿਆ ਨਾ। 20 ਸਵਾਰੀ ਤਾਂ ਵੱਧ ਗਿਆ, ਲੇਕਿਨ ਸਵਾਰੀ ਸਾਨੂੰ ਦਿੰਦੀ ਨਹੀਂ ਨਾ, 1200 1300 ਅੱਛਾ ਤੁਹਾਡੇ fix ਬਾਰਗੇਨਿੰਗ ਨਹੀਂ ਕਰਕੇ। ਫਿਕਸ ਨਹੀਂ, ਫਿਕਸ ਨੇ ਆਜੀ ਅੱਡੇ ਠੀਕ ਹੈ। ਇੱਥੇ ਕੋ ਸਾਡੇ ਨਾਲ ਬਾਰਗੇਨਿੰਗ ਕਰਕੇ ਬੈਠਦੀ ਹੈ ਸਵਾਰੀ। ਕਿਉਂਕਿ ਇੱਥੇ ਮਿਡਲ ਕਲਾਸ ਤਬਕਾ ਦਾ ਜ਼ਾਰੀ ਗੱਲ ਹੈ ਉਹਨਾਂ ਕਰੀਏ ਦੀ। ਜੀ, ਅਸੀਂ ਵੀ ਗੁਜ਼ਾਰਾ ਕਰਨਾ, ਉਹਨਾਂ ਦਾ ਵੀ ਕਰਨਾ ਹੁੰਦਾ ਮੁੰਡਾ। ਆਵਾਮ ਇੱਥੇ ਵਿਚਾਰੀ ਕਹਿ ਰਹੀ ਹੁੰਦੀ ਕਿ ਤੇਲ ਜਿੰਨਾ ਵੀ ਵਧਿਆ, ਇਹ ਫੀਸ ਵਾਰੀ ਕਿਰਾਇਆ ਉਹਨਾਂ ਵਧਾ ਦਿੰਦੇ ਨੇ। ਵਧਾ ਦਿੰਦੇ ਨੇ, ਲੇਕਿਨ ਸਵਾਰੀ ਦਿੰਦੀ ਨਹੀਂ ਮੁਹਤਰਮ। ਅੱਛਾ ਬੇਸ਼ੱਕ ਤੁਸੀਂ ਅੱਧੇ ਘੰਟੇ ਬਾਅਦ ਨਾ ਫਰਜ਼ ਕਰੋ 10-15 ਸਵਾਰੀਆਂ ਬੈਠਦੀਆਂ ਨੇ, ਤੁਸੀਂ ਸਾਰਿਆਂ ਦੀ ਟਿਕਟ ਚੈੱਕ ਕਰਨਾ। ਇਹ ਅਗਰ ਇਹ ਪਿੰਡੀ ਵਾਲੇ ਨੇ ਤੇ 15 ਦੇ ਵਿੱਚੋਂ ਇੱਕ ਨੇ ਕਿਰਾਇਆ ਪੂਰਾ ਦਿੱਤਾ ਹੋਏਗਾ। ਪਹਿਲਾਂ ਅਸੀਂ ਲਗਾਈ 1 ਘੰਟਾ ਟਾਈਮ ਹੈ, ਹਰ ਘੰਟੇ ਬਾਅਦ ਗੱਡੀ ਕਰਨਾ। ਮਤਲਬ ਇੱਕ ਜਿਹੜਾ ਵਿਚਾਰਾ ਫਸਿਆ ਉਹਨੇ 1500 ਦੇਣਾ। ਨਹੀਂ, ਘੰਟਾ 10 ਕੇ ਬਿਠਾਈਦਾ, ਯਾਨੀ ਕਿ 10 ਮਿੰਟ 20 ਮਿੰਟ। ਹੁਣ ਦੱਸਿਆ ਭਾਈ ਹਰ घंटे बाद गाड़ी आ। अच्छा तो ਤੁਸੀਂ नॉन स्टॉप पिंडी तक जाते हो या रुकते हो? जीटी रोड पे जो ना सर्विस होती है स्टॉप बाय स्टॉप। अच्छा इधर से निकले गुजरात, खारियां, कोई सवारी जिथे रस्ते च उतर गई फिर बिठा ली, उतारी किराया लिया, आगे चले गया, पर्ची दी, आगे हर स्टॉप पे पर्ची है। कहीं 200 है, कहीं 400 है, कहीं 250 है। जो 50 की होनी चाहिए वो 200 है, 250 है, 300 है। अच्छा ਤੁਹਾਡੇ ਕੰਮ 'ਚ ਜਾਂ ਸਵਾਰੀ 'ਚ ਕਿੰਨਾ ਕੁ ਫਰਕ ਆਇਆ ਹੈ ਪੈਟਰੋਲ ਦੀ ਕੀਮਤਾਂ? बहुत ज़्यादा। ये 8वें दिन गाड़ी जा रही है, 8 दिन इधर खड़ी रही है अच्छा जी। ये पास हेल्पर खड़ा बच्चा, उसको 3500 रुपया दाल रोटी का खर्चा दिया इधर, गाड़ी की केयर करने का कि भाई इसका कोई टायर या बैटरियाँ या कोई चीज़ ना उतार के ले जाए। अच्छा ये कंडीशन हमारी। हफ्ते 'ਚ ਇੱਕ ਦਿਨ ਹੀ ਆ ਜਾ ਰਹੇ? बस अल्लाह ही आफत है जो, वो तो है ही है, बाकी अल्लाह मारे। ਤੁਹਾਡੀ ਆਪਣੀ ਗੱਡੀ ਹੈ ਜਾਂ ਡਰਾਈਵਰ ਹੋ ਤੁਸੀਂ? ਜੀ ਅਸੀਂ ਡਰਾਈਵਿੰਗ ਕਰਦੇ ਹਾਂ ਗੱਡੀ ਸਾਡੀ ਕਿਸੇ ਮਾਲਕ ਦੇ ਕੋਲ ਚੱਲਦੇ ਹਾਂ ਅਸੀਂ। ਅੱਛਾ ਹਾਂਜੀ ਪੈਟਰੋਲ ਕਾਫੀ ਮਹਿੰਗਾ ਹੋ ਗਿਆ ਹੈ ਤੇ ਕਿੰਨਾ ਕੁ ਕਿਰਾਏ ਕਿੰਨੇ ਕੁ ਵਧਾ ਦਿੱਤੇ ਨੇ ਤੁਸੀਂ ਅੱਜ ਕੱਲ੍ਹ? ਕਿਰਾਇਆ ਜਿਹੜਾ ਸੀ ਨਾ ਪਹਿਲੇ ਹਾਂ। 500 ਸੀ। ਠੀਕ ਹੈ ਗੁਜਰਾ ਵਾਲੇ ਦੌਰ ਦਾ ਇਹ ਕੋਸਟਾਂ ਖੜੀਆਂ ਨੇ 500 ਰੁਪਏ ਕਿਰਾਇਆ ਸੀ। ਬਾਈ ਤੇਲ ਵਧਿਆ ਜਦੋਂ ਨਾਲ ਬਿਲਕੁਲ ਵੱਡੀ ਛਾਲ ਮਾਰੀ ਹੈ, ਅੱਛਾ ਉਦੋਂ ਫਿਰ ਕਿਰਾਇਆ ਕੋਈ 600 ਹੋ ਗਿਆ। ਬਾਅਦ ਦੇ ਵਿੱਚ ਉਹਨਾਂ ਕਿਰਾਇਆ ਥੋੜਾ ਜਿਹਾ ਘਟਾਇਆ ਵੇ ਠੀਕ ਤੇਲ, ਫਿਰ ਅਸੀਂ 100 ਰੁਪਏ ਕਿਰਾਇਆ ਘਟਾ ਕੇ 500 ਰੁਪਏ ਕਿਰਾਇਆ ਕਰ ਦਿੱਤਾ। ਠੀਕ ਹੈ ਹੁਣ ਕੀ ਕਿਰਾਇਆ? ਲੇਕਿਨ 500 ਦੇ ਬਾਵਜੂਦ ਵੀ ਸਵਾਰੀ ਵੇਖ ਲਓ ਤੁਹਾਡੇ ਸਾਹਮਣੇ ਗੱਡੀ ਦਾ ਸਵੇਰ ਦਾ ਤੀਸਰਾ ਜਾਂ ਚੌਥਾ ਟਾਈਮ ਲੱਗਾ। ਕਦੀ ਇਸ ਟਾਈਮ ਤੇ ਕਰ 26 ਟਾਈਮ ਨਿਕਲ ਜਾਂਦਾ ਸਨ, ਇੰਨੀ ਕੁ ਸਵਾਰੀ ਹੁੰਦੀ ਸੀ। ਹੁਣ ਮਹਿੰਗਾਈ ਇੰਨੀ ਦੀ ਹੋ ਗਈ ਹੈ ਕਿ ਬੰਦੇ ਆਂਦੇ ਨੇ ਕਿ ਯਾਰ ਫੋਨ ਦੇ ਉੱਤੇ ਨਾ ਕੰਮ ਕਰਕੇ ਪਾਰਸਲ ਵਗੈਰਾ ਜਿਹੜਾ ਹੈ ਉਹ ਹੀ ਮੰਗਾ ਲਓ, ਬਜਾਏ ਅਸੀਂ ਕਿ ਕੋਈ 1000-1200 ਜਾਂਦੇ ਲਾਈਏ, ਕੋਈ 1000-1200 ਆਉਂਦੇ ਲਾਈਏ। ਜ਼ਾਹਰ ਹੈ ਬੰਦੇ ਨੇ ਅੱਡੇ ਤੋਂ ਅੱਡਾ ਤੇ ਨਹੀਂ ਨਾ ਜਾਣਾ, ਅੱਗੇ ਵੀ ਕਿਤੇ ਆਉਣਾ ਜਾਣਾ, ਕਿਤੇ ਕੋਈ ਸਮਾਨ ਲੈਣ ਵਾਸਤੇ ਜਾਂ ਕਿਤੇ ਮਿਲਣ ਵਾਸਤੇ, ਜਦੋਂ ਕਰ ਰਿਸ਼ਤੇਦਾਰ ਸ਼ਾਦੀ ਵਿਆਹ ਕਿਸੇ ਵੀ ਮਜਬੂਰੀ ਦੇ ਵਿੱਚ ਜਾਣਾ ਹੀ ਜਾਣਾ ਉਹਨੇ ਅੱਗੇ, ਉਹਦਾ ਇੰਨਾ ਕੋਈ ਕਿਰਾਇਆ ਲੱਗ ਜਾਂਦਾ ਸੀ। ਤੇ ਇਸ ਵਜ੍ਹਾ ਤੋਂ ਸਵਾਰੀ ਬਹੁਤ ਡੈਡ ਹੋ ਗਈ ਹੈ। ਮਹਿੰਗਾਈ ਦੇ ਕਿਰਾਇਆ ਜਿਹੜਾ ਨਾ ਉਹ ਨਹੀਂ ਅਫੋਰਡ ਕਰ ਸਕਦੀ ਹੈ ਆਵਾਮ। ਅੱਛਾ ਪਿਛਲੇ ਦਿਨਾਂ 'ਚ ਪੈਟਰੋਲ ਸਸਤਾ ਵੀ ਹੋਇਆ ਹੈ, ਮਹਿੰਗਾ ਵੀ ਹੋਇਆ। ਜਦੋਂ ਸਸਤਾ ਹੁੰਦਾ ਕਿ ਕਿਰਾਏ ਵੀ ਸਸਤੇ ਕਰਦੇ ਹੋ? ਫਿਰ ਕਿਰਾਇਆ ਵੀ ਸਸਤਾ ਹੁੰਦਾ। ਜ਼ਾਹਰ ਹੈ ਜਦੋਂ ਤੇਲ ਵਧਿਆ ਉਦੋਂ ਕਿਰਾਇਆ ਵਧਿਆ, ਜਦੋਂ ਤੇਲ ਘਟਨੇ ਫਿਰ ਸਵਾਰੀ ਨੇ ਕਹਿਣਾ ਨਾ ਕਰੀਏ ਤਾਂ ਕਿਲਕਲ ਤੇ ਵੈਸੇ ਹੀ ਪਈ ਹੁੰਦੀ ਸਵਾਰੀ ਦੇ ਨਾਲ ਜਿਹੜਾ ਨਾ
ਉਹ ਬੰਦੇ ਨੇ ਬਹੁਤ ਹੱਥੋਂ ਪਾਈ ਹੋਏ ਹੁੰਦੇ ਨੇ ਕਿਉਂ ਆਂਦੇ ਨੇ ਕਿਰਾਇਆ ਤੁਸੀਂ ਇੰਨਾ ਵਧਾ ਦਿੱਤਾ ਵੇ ਤੇਲ ਥੋੜਾ ਵਧਿਆ ਵੇ ਜਦੋਂ ਘਟਦਾ ਫਿਰ ਉਹ ਵੀ ਨੋਟ ਕਰਦੇ ਨੇ ਜ਼ਾਹਰ ਉਹਨਾਂ ਨੂੰ ਪਤਾ ਕਿ ਤੇਲ ਵਧਿਆ ਸੀ ਤੇ ਇਹਨਾਂ ਕਿਰਾਇਆ ਵਧਾਇਆ ਸੀ ਹੁਣ ਅੱਛਾ, ਸਵਾਰੀ ਕਹਿੰਦੀ ਕੋਈ ਪੈਸੇ ਪੈਟਰੋਲ ਦੇ ਵਧਣ, ਇਹ ਫੀਸ ਸਵਾਰੀ ਵਧਾ ਦਿੰਦੇ ਨੇ 100 200 ਰੁਪਇਆ। ਨਹੀਂ 100 200 ਨਹੀਂ ਬਣਦਾ ਹੈ 10-20 ਰੁਪਏ ਦੀ ਗੇਮ ਹੁੰਦੀ ਹੈ ਜਾਂ 50 ਰੁਪਏ ਦੀ ਬੜੀਆ ਦੇ ਆਰਟੀ ਸੈਕਟਰੀ ਉੱਥੇ ਗਵਰਨਮੈਂਟ ਦਾ ਜਿਹੜਾ ਕਿਰਾਇਆ ਨਾਮਾ ਹੁੰਦਾ ਹੈ ਉਹ ਬਕਾਇਦਾ ਲੱਗਦਾ ਉਸ ਤੋਂ ਇਲਾਵਾ 1 ਰੁਪਈਆ ਜਿਹੜਾ ਉੱਤੇ ਲੈਣਾ ਉਹ ਮੁਨਾਸਬ ਨਹੀਂ ਦੇ ਨਾਲ ਲੈਂਦਾ ਹੀ ਹੈ ਕੋਈ। ਅੱਛਾ, ਕੀ ਵਜ੍ਹਾ ਤੁਸੀਂ ਕਿਰਾਏ ਇੰਨੇ ਕਿਉਂ ਵਧਾ ਕੇ ਰੱਖਦੇ ਹੋ? ਸਰ ਅਸੀਂ ਕਿਉਂ ਵਧਾਈਏ ਸਾਨੂੰ ਇਹ ਤਾਂ ਉਹ ਗੱਡੀ ਲੱਗੀ ਹੈ ਨਾ ਪੋਸਟਰ ਮੇਰੇ ਦੀ ਤਕਰੀਬਨ ਉਹਨੂੰ 2.5 ਘੰਟੇ ਹੋ ਗਏ ਨੇ 2 ਤੋਂ 2.5 ਘੰਟੇ ਹੋ ਗਏ ਨੇ ਠੀਕ ਹੈ। ਗੱਡੀ ਬੰਦ ਤੇ ਨਹੀਂ ਹੈ ਸਵਾਰੀ ਨੂੰ ਤੇ ਏਸੀ ਲਾ ਕੇ ਗੱਡੀ ਸਟਾਰਟ ਕਰਕੇ ਦਿੱਤੀ ਉਹ ਬੈਠੇ ਨੇ ਸਕੂਨ ਦੇ ਨਾਲ ਤੇਲ ਜਿਹੜਾ ਵੇ ਉਹ ਸਮਝ ਲਓ ਕਿ ਦੇਸੀ ਘੀ ਚੱਲਣ ਡਿਆ ਮਾਰਕਾ ਦਾ ਅੱਛਾ, ਕਿ ਇੰਨਾ ਮਹਿੰਗਾ ਤੇਲ ਹੈ ਕਿ ਤੇ ਖੜੀ ਦਾ ਗੱਡੀ ਦਾ ਤਕਰੀਬਨ 2500 ਤੱਕ ਜਿਹੜਾ ਤੇਲ ਇਹਦਾ ਖਲੋਤੀ ਦਾ ਹੀ ਸੜ ਗਿਆ ਫਿਰ ਇਹਨੇ ਚੱਲਣਾ ਵੀ ਜ਼ਾਹਰ ਫਿਰ ਵੀ ਕਿੰਨੇ ਲੀਟਰ ਚੱਲਣੇ ਨੇ ਕਿੰਨਾ ਤੇਲ ਲੱਗਣਾ ਹੈ ਉਹ ਫਿਰ ਐਵਰੇਜ ਤੇ ਮਾਲਕ ਨੂੰ ਕੋਈ ਨਹੀਂ ਏਡੇ ਕੋਈ ਬਚਤ ਹੈ ਇਹਦੇ ਵਿੱਚ ਇਹ ਕਿ ਕਿਰਾਇਆ ਵਧੇਗਾ ਅੱਡੇ ਵਾਲਿਆਂ ਦਾ ਕਿਰਾਇਆ ਵਧਾ ਦੇਣਾ ਨਾਲ ਉਹਨਾਂ ਦਾ ਅੱਡਾ ਵੀ ਵੱਧ ਜਾਣਾ ਅੱਡਾ ਵੱਧ ਜਾਣਾ ਕਿਰਾਇਆ ਵੱਧ ਜਾਣਾ ਪਰਚੀ ਵਾਲਿਆਂ ਨੇ ਜਿਹੜੀ ਗਵਰਨਮੈਂਟ ਸਿਟੀ ਡਿਸਟ੍ਰਿਕਟ ਵਾਲਿਆਂ ਦੀ ਪਰਚੀ ਹੈ ਉਹ ਵੱਧ ਜਾਣੀ ਹੈ ਮਾਲ ਮਹਿੰਗਾਈ ਇੰਨੀ ਕੁ ਹੋ ਗਈ ਹੈ ਕਿ ਟਾਇਰ ਹਰ ਚੀਜ਼ ਗੱਡੀ ਦੇ ਕੋਈ ਵੀ ਪਾਰਟਸ ਲੈਣ ਚਲੇ ਜਾਓ ਤੁਸੀਂ ਜਦੋਂ ਜਾਓਗੇ ਉਹਨਾਂ ਇਹ ਆਖਣਾ ਕਿ ਭਾਈ ਕੰਮ ਮਹਿੰਗਾ ਹੋ ਗਿਆ ਜੀ ਜਿਹੜੀ ਅੱਗੇ 50 ਰੁਪਏ ਦੀ ਚੀਜ਼ ਮਿਲਦੀ ਸੀ ਉਹ ਤਕਰੀਬਨ ਉਹਨਾਂ 17 ਦੀ ਦੇਣੀ ਹੈ 100 ਦੀ ਦੇਣੀ ਹੈ ਅੱਛਾ, ਤੁਹਾਡੀ ਕੋਈ ਤਨਖਾਹ ਵੀ ਵਧੀ ਇਹਨਾਂ ਦਿਨਾਂ 'ਚ? ਨਹੀਂ ਜੀ ਮਜ਼ਦੂਰ ਬੰਦੇ ਦੀ ਤਨਖਾਹ ਕੋਈ ਵਧੀ ਹੈ ਉਹ ਉੱਥੇ ਦਾ ਉੱਥੇ ਹੀ ਹੈ ਉਹਨੂੰ ਵਿਚਾਰੇ ਨੂੰ ਉਹੀ 700 ਰੁਪਏ ਕਿਲੋ ਘਿਓ ਲੈਣਾ ਪੈਣ ਡਿਆ ਠੀਕ ਹੈ 400-500 ਰੁਪਏ ਦੀ ਉਹਨੂੰ ਜਿਹੜੀ ਉਹ ਦਾਲ ਵੀ ਘਰ ਪਕਾਇਆ ਤੇ ਉਹਨੂੰ ਉਹ ਲੈਣੀ ਪੈਣ ਡਈ ਹੈ ਉਹਦੀ ਮਜ਼ਦੂਰੀ ਉੱਥੇ ਹੀ ਹੈ ਉਹਦੀ ਮਜ਼ਦੂਰੀ ਨਹੀਂ ਵਧੀ ਹੈ ਕਿਉਂਕਿ ਮਜਬੂਰ ਹੈ ਬੰਦਾ ਉਹ ਆਂਦਾ ਯਾਰ ਮੈਂ ਇਸ ਮਾਲਕ ਕੋਲ ਲੱਗਾ ਵਾਂ ਹਾਲਾਂਕਿ ਮਾਲਕਾਂ ਨੂੰ ਸੋਚਣਾ ਚਾਹੀਦਾ ਕਿ ਯਾਰ ਇਹ ਬੰਦਾ ਇੰਨੀ ਦੇਰ ਹੋ ਗਈ ਸਾਡੇ ਕੋਲ ਚੱਲਦਾ ਵੇ ਇਹਦੇ ਵੀ ਅਖਰਾਜਾਤ ਨੇ ਇਹਦੇ ਵੀ ਖਰਚੇ ਨੇ ਬੀਵੀ ਬੱਚੇ ਨੇ ਇਹਨੇ ਘਰ ਦਾ ਬਿੱਲ ਵੀ ਤਾਰਨਾ ਇਹਨੇ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਵੀ ਦੇਣੀਆਂ ਨੇ ਉਧਰ ਏਡੀ ਕੋਈ ਤਵੱਜੋ ਨਹੀਂ ਹੈ ਅੱਡੇ ਵਾਲੇ ਕਹਿਣਗੇ ਅੱਡਾ ਵਧਾ ਦਿੱਤਾ ਉੱਥੇ ਕਿਸੇ ਨਹੀਂ ਬੋਲਣਾ ਹੈ ਇਹ ਆਵਾਮ ਜਿਹੜੀ ਨਾ ਬਿਲਕੁਲ ਸੁੱਤੀ ਹੋਈ ਹੈ ਇਹਨੂੰ ਨਾ ਜਗਾਓ ਸੁੱਤੇ ਹੀ ਰਹਿਣ ਦਿਓ ਠੀਕ ਹੋ। ਹਾਂ ਇਹ ਗੱਡੀ ਦਾ ਇੰਜਨ ਕਰਾਇਆ ਨਾ ਬਲ ਹਾਂ, ਪਹਿਲੇ ਇਸ ਗੱਡੀ ਦਾ ਤਕਰੀਬਨ ਇੰਜਨ ਜਿਹੜਾ ਸੀ ਨਾ ਉਹ 2-4-3 ਲੱਖ ਰੁਪਏ ਦੇ ਵਿੱਚ ਉਹਦਾ ਇੰਜਨ ਮਿਲ ਜਾਂਦਾ ਸੀ ਹੁਣ ਇਸ ਟਾਈਮ ਜਿਹੜੀ ਇੰਜਨ ਦੀ ਪ੍ਰਾਈਸ ਹੈ ਨਾ ਕਮ ਸੇ ਕਮ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ 20 ਤੋਂ 22 ਲੱਖ ਰੁਪਈਆ ਇੰਜਨ ਦੀ ਕੀਮਤ ਹੈ ਕਿ ਕਿਸੇ ਦੌਰ ਦੇ ਵਿੱਚ ਸਾਡੇ ਵਹਿੰਦਿਆਂ ਏਡੀ ਉਮਰ ਨਹੀਂ ਹੈ ਤਾਂ ਬਸ ਕਿ ਇਹਨਾਂ ਦੀ ਗੱਡੀ ਮਿਲ ਜਾਂਦੀ ਹੁੰਦੀ ਸੀ ਜਿਹੜੀ ਇਹਨੇ 14-15 ਲੱਖ ਰੁਪਏ ਦੀ ਗੱਡੀ ਕੋਸਟਰ ਜਿਹੜੀ ਬੜੀ ਸਾਨ ਗੱਡੀ ਹੁੰਦੀ ਸੀ ਜਿਹੜੀ ਆਉਂਦੀ ਸੀ ਰੀਕੰਡੀਸ਼ਨ ਜਿਹਨੂੰ ਕਹਿੰਦੇ ਸਨ ਤੇ ਹੁਣ ਇਹਨੇ ਦੀ ਤਾਂ ਮੈਰਾਨ ਨਹੀਂ ਲੱਭਦੀ ਜੋ ਹੁਣ। ਹੁਣ ਨਹੀਂ ਲੱਗਦੀ ਹੈ ਇੰਜਨ ਮੈਂ ਤੁਹਾਨੂੰ ਦੱਸਣਾ ਕਿ 20 ਤੋਂ 22 ਲੱਖ ਰੁਪਏ ਦਾ ਇੰਜਨ ਹੈ ਇਹ ਸਮਝ ਲਓ ਕਿ ਜੇ ਕਿਸੇ ਬੰਦੇ ਦਾ ਕੋਈ ਇੰਜਨ ਦਾ ਕੋਈ ਮਸਲਾ ਨਿਕਲ ਆਇਆ ਨਾ ਉਹ ਸਮਝ ਲਓ ਕਿ ਮੁੰਡਾ ਵਿਆਹਣ ਦਾ ਭਾਵੇਂ ਮੁੰਡਾ ਵਿਆਹ ਲਓ ਤੇ ਭਾਵੇਂ ਇੰਜਨ ਕਰਾ ਲਓ ਜਿੰਨਾ ਮੁੰਡਾ ਵਿਆਹਣ ਤੇ ਖਰਚਾ ਹੁੰਦਾ ਹੈ ਨਾ ਇੰਨਾ ਹੀ ਇੰਜਨ ਤੇ ਆ ਰਿਹਾ ਇੰਨੀ ਕੁ ਕੀ ਆਈਏ ਹਾਂ ਤੇ ਬਾਕੀ ਅੱਲਾਹ ਪਾਕ ਹਦਾਇਤ ਦੇਵੇ ਇਹਨਾਂ ਹੁਕਮਰਾਨਾਂ ਨੂੰ ਵੀ ਦੇਵੇ ਤੇ ਸਾਨੂੰ ਵੀ ਦੇਵੇ ਮਾਲਕਾਂ ਨੂੰ ਵੀ ਦੇ ਮਾਲਕਾਂ ਨੂੰ ਵੀ ਦੇਵੇ ਤੇ ਸਾਨੂੰ ਵੀ ਦੇਵੇ ਫਿਰ ਮੇਰੀ ਗੱਲ ਸੁਣੋ ਮੈਂ ਸਿੱਧੀ ਗੱਲ ਕਰਨਾ ਸਟੇਟ ਫਾਰਵਰਡ ਕਿ ਅਗਰ ਤੁਸੀਂ ਮਜ਼ਦੂਰ ਦੀ ਮਜ਼ਦੂਰੀ ਨਹੀਂ ਦਿਓਗੇ ਜੇ ਤੁਸੀਂ ਉਹਨੂੰ ਉਸੇ ਤਨਖਾਹ 'ਚ ਰੱਖੋਗੇ ਉਹਨੇ ਕੀ ਕਰਨਾ ਹੈ ਉਹਨੇ 2 ਨੰਬਰੀ ਕਰਨੀ ਹੈ ਉਹਨੇ ਮਾਲਕਾਂ ਨੂੰ ਫਿਰ ਫੱਟੀ ਲਾਣੀ ਹੈ ਉਹਨੇ ਘਾਟਾ ਵਾਧਾ ਕਰਨਾ ਹੈ ਮਾਲਕ ਆਪ ਖੁਦ ਰਾਹ ਦੇਣਗੇ ਉਹਨੂੰ ਕਿ ਭਾਈ ਸਾਡਾ ਤੂੰ ਇਹ ਕੰਮ ਕਰ ਫਿਰ ਮਾਲਕ ਵੀ ਰਾਜ਼ੀ ਰਹਿੰਦੇ ਨੇ ਤੇ ਜੇ ਬੰਦਾ ਵੈਸੇ ਕਹੇ ਨਾ ਕਿ ਯਾਰ ਇਹਨਾਂ ਦੀ ਕੋਈ ਤਨਖਾਹ ਵਧਾ ਦਈਏ ਕੋਈ ਇਹਨਾਂ ਦੀ ਦਿਹਾੜੀ ਵਧਾ ਦਈਏ ਇਹਦੇ ਵਿੱਚ ਕੋਈ ਵੀ ਰਿਸਕ ਹੈ ਲਾਲ ਕਮਾਲੇਗਾ ਬੱਚਿਆਂ ਵਾਸਤੇ ਇਹ ਉੱਤੇ ਉੱਤੋਂ ਤੋਂ ਲੈ ਕੇ ਨਾ ਥੱਲੇ ਤੱਕ ਸਭ ਕਰਪਸ਼ਨ ਕੰਮ ਗਲਤ ਹੀ ਜਾ ਰਿਹਾ ਹੈ ਮਾੜਾ ਹੀ ਹੋ ਰਿਹਾ ਹੈ ਹਾਂਜੀ ਭਾਈਜਾਨ, ਕਿੱਥੇ ਜਾ ਰਹੇ ਹੋ? ਸਿਆਲਕੋਟ ਜਾ ਰਹੇ ਆ ਸਰ ਕਿੰਨਾ ਕਿਰਾਇਆ? 750 ਰੁਪਏ ਕਿੰਨਾ ਫਰਕ ਆਇਆ ਕਿਰਾਏ ਦਾ ਪਿਛਲੇ ਦਿਨਾਂ 'ਚ ਹੁਣ ਤੱਕ? ਪਿਛਲੇ ਦਿਨਾਂ 'ਚ ਇਹਨਾਂ ਦਾ ਕੋਈ ਫਰਕ ਨਹੀਂ ਆਇਆ ਦੂਸਰੀਆਂ ਗੱਡੀਆਂ ਦਾ ਥੋੜਾ ਫਰਕ ਪਿਆ ਹੈ ਅੱਛਾ, ਇਹਨਾਂ ਦਾ ਫਰਕ ਕੋਈ ਨਹੀਂ ਇਹਨਾਂ ਨੇ ਨਹੀਂ ਇੰਨਾ ਕੋਈ ਫਰਕ ਪਾਇਆ 50 ਰੁਪਏ ਦਾ ਫਰਕ ਪਿਆ 50 ਰੁਪਏ ਦਾ 70 ਫੀਸ ਵਾਰੀ 50 ਰੁਪਏ ਦਾ ਤਾਂ ਖੈਰ ਪੈ ਗਿਆ ਨਾ ਫਰਕ। ਹਾਂਜੀ ਤੇ ਉਹ ਕੋਈ ਦੂਸਰੀਆਂ ਗੱਡੀਆਂ ਵਾਲੇ 200 250 ਦਾ ਹੈ ਇਹਨਾਂ ਨੇ 50 ਦਾ ਹੈ ਬਸ ਤੁਸੀਂ ਕੀ ਕਰਦੇ ਕੀ ਹੋ? ਕੱਪੜੇ ਦਾ ਕੰਮ ਕਰੀਦਾ ਜੀ ਤੁਸੀਂ ਸੁਣਾਓ ਤੁਹਾਡੇ ਕੰਮ ਤੇ ਕੀ ਫਰਕ ਆਇਆ ਮਹਿੰਗਾਈ ਤੋਂ ਬਾਅਦ? ਸਾਡੇ ਕੰਮ ਤੇ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ ਜ਼ਾਹਿਰ ਹੈ ਮਹਿੰਗਾਈ ਤੋਂ ਬਾਅਦ ਕਸਟਮਰ ਦੀ ਸਖਤ ਮੁੱਕ ਗਈ ਹੈ ਸ਼ਾਪਿੰਗ ਕਰਨ ਦੀ ਜਿਹੜਾ ਅਕਸਰ ਕਸਟਮਰ ਜਿਹੜਾ ਅਮੀਰ ਹੈ ਨਾ ਉਹ ਅਮੀਰ ਹੋ ਗਿਆ ਹੋਰ ਜਿਹੜਾ ਗਰੀਬ ਹੈ ਉਹ ਗਰੀਬ ਹੀ ਹੈ ਤੇ ਜਿਹੜਾ ਸਫੇਦਪੋਸ਼ ਬੰਦਾ ਹੈ ਨਾ ਉਹ ਸੜਕਾਂ ਤੇ ਆ ਗਿਆ ਇਸ ਟਾਈਮ ਸਫੇਦਪੋਸ਼ ਆਦਮੀ ਸੜਕਾਂ ਤੇ ਨਿਕਲ ਆਇਆ ਬਿਲਕੁਲ ਸਹੀ ਕਹਿ ਰਹੇ ਹੋ। ਮਿਡਲ ਕਲਾਸ ਤੇ ਮਿਡਲ ਕਲਾਸ ਸਫੇਦਪੋਸ਼ ਤਬਕਾ ਉਹ ਸਭ ਤੋਂ ਜ਼ਿਆਦਾ ਮੁਤਾਸਰ ਉਹ ਸਭ ਤੋਂ ਜ਼ਿਆਦਾ ਮੁਤਾਸਰ ਹੋਇਆ ਉਹ ਸੜਕਾਂ ਤੇ ਆਇਆ ਕਿ ਉਹਦਾ ਪਤਾ ਲੱਗ ਗਿਆ ਕਿ ਇਹ ਵੀ ਬੰਦਾ ਗਰੀਬ ਹੀ ਹੈ ਹਾਂ ਬਿਲਕੁਲ ਠੀਕ ਕਹਿ ਰਹੇ ਠੀਕ ਹੈ ਉਹਦਾ ਮਹਿਸੂਸ ਹੋਇਆ ਹੋ। ਇਹ
ਜਿਹੜਾ ਕੱਪੜੇ ਦਾ ਕੰਮ ਹੈ, ਕੋਈ ਈਦ ਦੇ ਦਿਨਾਂ 'ਚ ਲੋਕ ਆਉਂਦੇ ਹੁੰਦੇ ਸਨ ਜਾਂ ਸ਼ਾਦੀ ਦੇ ਦਿਨਾਂ 'ਚ, ਇਹ ਹੁਣ ਵੀ ਇਹੀ ਸੂਰਤ ਹਾਲੇ ਆ ਰਹੇ ਨੇ ਈਦਾਂ ਔਰ ਸ਼ਾਦੀਆਂ ਦੀ ਵਜ੍ਹਾ ਤੋਂ, ਜਾਂ ਬਾਕੀ ਦਿਨਾਂ 'ਚ ਵੀ ਲੋਕ ਆ ਰਹੇ ਨੇ? ਸ਼ਾਦੀਆਂ ਤੇ ਹੀ ਆਉਂਦੇ ਜੇ ਜ਼ਿਆਦਾ, ਬਾਕੀ ਜਿਹੜਾ ਪਹਿਲੇ ਸ਼ੌਕੀਆ ਸ਼ਾਪਿੰਗ ਹੁੰਦੀ ਸੀ ਨਾ, ਹਾਂ ਉਹ ਜ਼ਰਾ ਘਟ ਗਈ ਦੀ ਹੈ। ਠੀਕ ਹੈ। ਜਿਹੜੀ ਸ਼ੌਕ ਨਾਲ ਸ਼ਾਪਿੰਗ ਕਰਦੇ ਆ, ਜਿਸ ਤਰ੍ਹਾਂ ਤੁਸੀਂ ਸ਼ੌਕੀਆ ਸੂਟ ਲੈ ਆਈਏ ਯਾਰ, ਠੀਕ ਚਲੋ ਹੈ। ਕੋਈ ਮਸਲਾ ਨਹੀਂ, ਉਹ ਉਹ ਘੱਟ ਚੀਜ਼ ਗਿਆ। ਖਤਮ ਹੋ ਗਈ ਦੀ ਹੁਣ। ਠੀਕ ਹੈ। ਹੁਣ ਬਸ ਮਜਬੂਰੀ ਦੇ ਤੌਰ ਤੇ ਕਿਆ ਫੰਕਸ਼ਨ ਤੇ ਜਾਣਾ ਜਾਂ ਈਦ ਆ ਗਈ ਹੈ ਉਦੋਂ ਲੈ ਲਓ, ਬਸ ਹੋਰ ਨਹੀਂ ਕੋਈ। ਅੱਛਾ, ਇਹ ਗੱਡੀ ਲੱਗੀ ਜੀ ਆਪਣੀ, ਜੀ ਜੀ ਇਹ ਕਿੰਨੇ ਸੀਟਰ ਹੈ ਗੱਡੀ? 49 ਸੀਟਰ 49 ਸੀਟਾਂ ਨੇ ਇਹਦੇ ਜੀ, ਵਿੱਚ, ਇੰਨੇ ਹੀ ਬੰਦੇ ਜਾਂਦੇ ਹੋਏ ਕਾਫੀ ਵੀ ਪਾ ਇਹ ਲੈਂਦੇ। नहीं जानते ने जी मोटरवे तो इतनी सस्ती हुई ओवरलोडिंग की बहुत ਠੀਕ ਹੋ ਗਿਆ, ਯਾਨੀ ਕਿ ਤੁਸੀਂ ਬਰਸਤਾ ਮੋਟਰਵੇ ਜਾਓਗੇ ਤੇ ਕਿਰਾਇਆ ਕਿੰਨਾ ਹੈ? 1650 रुपये ਇਹ ਮੰਡੀ ਬਾਉਦੀਨ ਤੱਕ ਦਾ जी जी मंडी बहुत दिन ਕਿੰਨਾ ਵਧਿਆ ਕਿਰਾਇਆ ਪਿਛਲੇ ਦਿਨਾਂ 'ਚ ਇਹਦਾ? पिछले दिनों तो 1900 रुपये हो गए, फिर 135 रुपये डीजल कम होया तो फिर 1600 हो गया, 27 रुपये वधिया तो 50 रुपये वध गया, हूँ 1650 रुपये ले रहे ਅੱਛਾ, हैं। ਅਗਰ ਮਜ਼ੀਦ ਫਿਰ ਵਧੇ ਫਿਰ ਵਧਾ ਦਿਓਗੇ? अपनी गल है जी, खर्चा बहुत ज़्यादा, सवारी ज़्यादा किराए होने की वजह तो कम हो गई है। जिथे पहले 4 बंदे जा रहे हैं हूँ उत्थे 1-2 जा रहे हैं। ਅੱਛਾ, ਸਵਾਰੀ 'ਚ ਵੀ ਕਾਫੀ ਫਰਕ ਆਇਆ ਹੋਣਾ? काफ़ी फर्क आया, जो किराया वधिया तो सवारी गैर जरूरी सफ़र नहीं करती। पहले तो आवाम लोग आ रहे हैं जा रहे हैं, हूँ काफ़ी फर्क पै गया। ਹੁਣ ਫੋਨ ਤੇ ਵੀ ਕੰਮ ਹੋ ਜਾਂਦੇ ਨੇ ਫਿਰ? हाँ फोन पे कर लें लोग, मजबूरी है, अफोर्ड नहीं कर सकते लोग। काफ़ी फैमिलियाँ साड़ी वास्ते सफ़र नहीं करदियाँ क्योंकि किराया बहुत ज़्यादा। वो फिर छोटी गड्डी है GT रोड वाया टुर जाते हैं, उन्होंने 1300-1400 जितों 100-200 रुपए किसी का बच रहा हो बचा रहा आप। ਠੀਕ ਹੋ ਗਿਆ, ਤੁਹਾਡੀ ਕੰਫਰਟੇਬਲ ਗੱਡੀ ਹੈ ਬਿਲਕੁਲ? फिर मोटरवे रूट से फिर ਏਸੀ ਚੱਲਦਾ ਰਹਿੰਦਾ AC ऑन 24 घंटे माशाल्लाह, जितना सफ़र है ठीक है। फिर काफ़ी फर्क पै गया। डीजल ਅਸੀਂ ਤਾਂ ਕਹਿੰਦੇ ਆ ਸਸਤਾ ਹੋਵੇ ਤਾਂ ਕਿ ਸਾਡੀ ਸਵਾਰੀ ਵੀ ਵਧੇ, ਕੰਮ ਵਧੇ। ਅੱਛਾ, ਤੁਹਾਡੇ ਤਾਂ ਫਿਕਸ ਪ੍ਰਾਈਸਿਸ ਨੇ ਨਾ? ਫਿਕਸ ਪ੍ਰਾਈਸ। ਅੱਛਾ, ਸਵਾਰੀ ਕਹਿੰਦੀ ਹੈ ਹਕੂਮਤ ਅਗਰ ਕੋਈ 50-100 ਵਧਾ ਵੀ ਦੇਵੇ ਪੈਟਰੋਲ, ਤੇ ਜਿਹੜੇ ਟਰਾਂਸਪੋਰਟਰ ਹਜ਼ਰਾਤ ਨੇ ਡਬਲ ਵਧਾ ਦਿੰਦੇ ਨੇ। ਇਹ ਡਬਲ ਤੇ ਨਹੀਂ, ਇਹ ਇੱਕ ਇਦਾਰਾ RTA ਬੈਠਾ ਲਾਹੌਰ ਦੇ ਅੰਦਰ, ਕੋਈ ਕਿਰਾਇਆਨਾਮਾ ਦੇਂਦੇ ਨੇ, ਉਸ ਤੋਂ ਇਜ਼ਾਫੀ ਜਿਹੜਾ ਵੀ ਲੈ ਸੀ ਉਹਨੂੰ ਚਲਾਨ ਹੋ ਜਾਂਦੇ ਨੇ, ਗੱਡੀ ਬੰਦ ਕਰ ਦਿੰਦੇ ਨੇ। ਇਹਨਾਂ ਦਾ ਹੀ ਬਣਾਇਆ ਹੋਇਆ ਕਿਰਾਇਆਨਾਮਾ ਲੈ ਰਹੇ ਹਾਂ ਅਸੀਂ, ਵਾਏ ਕਿਲੋਮੀਟਰ ਦੇ ਜ਼ਰੀਏ ਬਣਾਉਂਦੇ ਨੇ ਕਿਰਾਇਆ ਠੀਕ ਹੈ ਜੀ, ਉਸੇ ਦੇ ਮੁਤਾਬਿਕ ਲੈ ਰਹੇ ਹਾਂ। ਇਹ ਹੁਣ ਸਾਡਾ ਕਿਰਾਇਆਨਾਮਾ ਲੱਗੋ ਹੋਇਆ ਗੱਡੀ ਤੇ, ਸਾਡੇ ਕੋਲ ਮੌਜੂਦ ਵੀ ਹੈ ਉੱਥੇ, ਇਹ ਬਕਾਇਦਾ RTA ਲਾਹੌਰ ਬਣਾਇਆ, ਸਹੀ। ਸਾਰੇ ਟਰਾਂਸਪੋਰਟਰਾਂ ਨੂੰ ਉਹਨਾਂ ਦਿੱਤਾ, ਇੱਕ ਅਸਲ ਨਹੀਂ ਸਾਰਿਆਂ ਨੂੰ ਦਿੱਤਾ ਹੈ। ਠੀਕ ਹੈ। और हर बंदा ਉਹਦੇ ਮੁਤਾਬਿਕ ਲੈ ਰਿਹਾ, ਔਰ ਰੋਜ਼ਾਨਾ ਦੀ ਚੈਕਿੰਗ ਹੋ ਰਹੀ ਹੈ। ਇੱਕ ਇਦਾਰਾ ਜਿਹੜਾ ਬਕਾਇਦਾ ਚੈੱਕ ਕਰ ਰਿਹਾ, RTA ਸਾਹਿਬ ਖੁਦ ਆ ਕੇ ਬਕਾਇਦਾ ਵਿਜ਼ਿਟ ਕਰਦੇ ਨੇ ਅੱਡੇ ਤੇ। ਅੱਛਾ, ਸਵਾਰੀ ਤੁਹਾਡੇ ਨਾਲ ਵੀ ਬਹਿਸ ਕਰਦੀ ਹੈ ਕਿ ਕਿਰਾਇਆ ਘਟਾਓ ਕੁਝ? ਕਾਫੀ ਬਹਿਸ ਹੁੰਦੀ, ਹੁਣ ਖਰਚੇ ਬਹੁਤ ਜ਼ਿਆਦਾ ਨੇ ਨਾ ਜੀ, ਕਦੇ ਫੁੱਲ ਹੋ ਗਈ ਤੇ ਕਦੇ 2-4 ਨਾਲ ਹੀ ਟਾਈਮ ਤੇ ਭੇਜਣੀ ਤਾਂ ਹੈ। ਅੱਛਾ, ਫਿਰ ਕਵਰ ਘਟਾ ਵੀ ਨਹੀਂ ਦਿੰਦੇ ਹੋ? ਨਹੀਂ, ਘਟਾਉਣਾ ਕਿੱਥੇ, ਕਵਰ ਨਹੀਂ ਹੁੰਦਾ ਫਿਰ ਵੀ, ਕਿਉਂਕਿ ਟਾਈਮਿੰਗ ਹੈ ਨਾ। ਹੈ। ਪ੍ਰੋਸੈਸ ਇਹ ਹੈ ਕਿ ਚਾਹੇ ਇੱਕ ਬੰਦਾ ਵੀ ਹੈ ਤੇ ਦਾ ਟਾਈਮ ਹੋ ਗਿਆ ਤੇ ਨਹੀਂ ਜਾਣਾ। ਠੀਕ ਹੈ। ਬਾਕੀ ਲੋਕਲ ਮਿਸ ਕਰ ਦਿੰਦੇ ਨੇ ਸਵਾਰੀਆਂ, ਗੱਡੀਆਂ ਨਹੀਂ ਭੇਜਦੇ, ਅਗਰ 1-2-4 ਸਵਾਰੀਆਂ ਬਣੀਆਂ ਰਿਫੰਡ ਕਰ ਦਿੰਦੇ। ਅੱਛਾ, ਸਵਾਰੀਆਂ ਦੇ ਕਿਰਾਏ ਵੀ ਵੱਧ ਗਏ, ਪਰ ਮਹਿੰਗਾਈ ਵੀ ਹੋ ਗਈ, ਤੁਹਾਡੀਆਂ ਵੀ ਤਨਖਾਹਾਂ ਵਧੀਆਂ? ਨਹੀਂ, ਸਾਡੀ ਉੱਤੇ ਹੀ ਹੈ ਫਿਲਹਾਲ। ਕੀ ਵਜ੍ਹਾ? ਮਾਲਕਾਂ ਨੂੰ ਕਹਿੰਦੇ ਨਹੀਂ ਹੋ ਕਿ ਬਿਹਾਰ ਸ਼ਹਿਰ ਉਹ ਸਾਡੇ ਖਰਚੇ ਵੱਧ ਗਏ ਨੇ, ਅਸੀਂ ਵੀ ਆਖਿਆ ਵੀ ਸਾਡੇ ਹੀ ਖਰਚੇ ਵੱਧ ਗਏ ਨੇ, ਤੁਹਾਡੇ ਵੱਧ ਗਏ ਨੇ, ਤੇ ਸਾਡੇ ਵਾਸਤੇ ਇਨਸ਼ਾਅੱਲਾ ਹੁਣ ਆਖਿਆ ਕਵਰ ਕਰਾਂਗੇ ਅੱਲਾਹ ਦੇ ਫਜ਼ਲ ਨਾਲ। ਨਹੀਂ, ਮਹਿੰਗਾਈ ਤੁਹਾਡੇ ਤੇ ਵੀ ਤੇ ਆਈ ਹੈ ਬਹੁਤ ਨਾ? ਜ਼ਿਆਦਾ ਜੀ, ਗੁਜ਼ਾਰਾ ਹੋ ਰਿਹਾ ਠੀਕ? ਅਲਹਮਦੁਲਿल्लाह जब तक निज़ाम चल रहा अल्लाह पाक चला रहा है। ਅੱਲਾਹ ਪਾਕ ਚਲਾਉਂਦਾ ਰਹੇਗਾ ਜੀ। ਅੱਛਾ, ਸਵਾਰੀਆਂ ਦਾ ਵੀ ਕਿਰਾਇਆ ਵੱਧ ਗਿਆ ਹੈ, ਹਕੂਮਤ ਨੇ ਵੀ ਪੈਟਰੋਲ ਵਧਾ ਦਿੱਤਾ ਹੈ, ਔਰ ਜਿਹੜੇ ਇਹ ਹਜ਼ਰਾਤ ਨੇ ਇਹਨਾਂ ਦੀਆਂ ਤਨਖਾਹਾਂ ਵੀ ਵਧਣੀਆਂ ਚਾਹੀਦੀਆਂ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਹਾਜ਼ਰ ਹੋਵਾਂਗੇ। ਹਾਂਜੀ ਭਾਈ ਜਾਨ, ਕਿੱਥੇ ਜਾ ਰਹੇ ਹੋ? सिंध जा रहे हैं। ਸਿੰਧ ਜਾ ਰਹੇ ਹੋ? तो किराया वगैरह पता कितना, कितना किराया? किराया जो आम चल रहा है वही चलता है, किराया ऐसे तो नहीं है कि बंदा बता ही देगा। कितना किराया सिंध का? 2500 है 2500? जी हाँ। पंजाबी समझ आती? समझ आ जाती है लेकिन बोलनी भी बोलने आती? में कमी थोड़ी पेश है। सराइकी तो ਤੁਹਾਨੂੰ ਆਦੀ ਹੋਣੀ ਤਾਂ? हाँ सर की आ रही है। 2500 किराया हो गया? जी हाँ जी हाँ। ठीक है, माकूल है। हाँ हाँ। ਅੱਡੇ ਦਾ ਸਰਵਿਸਿਜ਼ ਵਗੈਰਾ ਕੈਸੀਆਂ ਲੱਗੀਆਂ ਨੇ ਤੁਹਾਨੂੰ? ਗੱਡੀਆਂ ਵਗੈਰਾ ਠੀਕ ਨੇ?
हाँ सही है माशाल्लाह बेहतरीन। ਕੀ ਫਰਕ ਹੈ ਤੁਹਾਨੂੰ ਸਿੰਧ 'ਚ ਤੇ ਪੰਜਾਬ? मैं सिंध में तो ज़ाहिर घर घर होता है, लेकिन जो हम आते हैं यहाँ मजदूरी के लिए या निकल आते हैं तो मजदूरी कर रहे हैं यहाँ। क्या करते क्या हैं यहाँ? ये केबल का काम है, स्ट्रॉन्ग फाइबर का। अच्छा, जी हाँ, वही काम हम कर रहे थे। अभी छोटी पैदार जा काम रहे शाम हैं। ठीक चल रहा है? महंगाई से फर्क पड़ा कि? महंगाई तो आपको पता है कि अरूज है आज तक, तो खर्चात जो होता है नहीं पूरे होते हैं अभी तो वर्कर के लिए खास करके नहीं होते हैं, जो बाकी नौकरी होती है तो उसके लिए तो मसला नहीं लाहौर है। कितने अरसे तो आ जा रहे हो? 1 माह हो गया है इधर। कैसा लगा लाहौर? माशाल्लाह बेहतरीन, मज़ा सराइकी है। जी दसो कि लाहौर कैसा लगा? बेहतरीन लगा सही, खाना क्या जाए थोड़ा खाना बेहतरीन थे, मसाले वाला ज़्यादा शौक पसंद करते हो? सादा सही लगता है ऐसा कुछ। अच्छा, जी हाँ, उधर ज़्यादा अच्छा खाना था देखो। उते तो असां बारेली वाला हिसाब है तो असीं घर वाला सिस्टम तो सादा ही खाईंदे आहियूं, तो इत्थे भी असां कुक रखते आहियूं अपना, तो वो भी सादा करवाईंदे आहियूं। मसाले वाला सही नहीं लगता था, तो मसाले वाला खास करके पेट ख़राब कर देंदे तो वाला मसला थी वेंदे। लाहौर च कुछ बहुत अच्छा लग्या? माशाल्लाह बेहतरीन लगे। लाहौर वाली ठीक है? हाँ हाँ, असें लाहौर वाले तो पता नहीं, तो ये तो हम नहीं ऐसा कह सकते क्योंकि हम ऐसा काम करते भी नहीं है, तो माशाल्लाह बेहतरीन है। ਗੱਡੀ ਤੁਹਾਡੀ ਲੱਗ ਗਈ ਫਿਰ ਹੁਣ? ਹਾਂਜੀ ਸਵਾਰੀਆਂ ਆ ਰਹੀਆਂ ਨੇ ਹਾਂਜੀ ਤੇ ਕਿੰਨੇ ਵਜੇ ਨਿਕਲੇ ਜੀ? 9:30 ਵਜੇ। ਕਿਰਾਇਆ ਕਿੰਨਾ ਹੋ ਗਿਆ ਜੀ ਚੰਗ ਤੱਕ ਦਾ? ਜੰਗ ਦਾ 1400। ਤੇ ਸਵਾਰੀ ਮੁੱਤਮੀ ਨੇ ਕਹਿੰਦੀ ਵਧਾ ਦਿੱਤਾ ਵਾ? ਸਵਾਰੀ ਕਦੀ ਰਾਜ਼ੀ ਹੋਈ। ਅੱਛਾ, ਮਾਲਕ ਵਿਚਾਰੇ ਖਾਲੀ ਚਿੱਟਾ ਲੈ ਰਹੇ ਨੇ ਬਨਾਮੀ ਵਾਲੀ, ਆਵਾਮ ਨਹੀਂ ਰਾਜ਼ੀ ਹੋ ਸਕਦੀ। ਅੱਛਾ ਸਵਾਰੀਆਂ ਤੇ ਕੋਈ ਫਰਕ ਪਿਆ ਪੈਟਰੋਲ ਦੀ ਕੀਮਤਾਂ ਵਧਣ ਤੋਂ ਬਾਅਦ? ਆਹ ਸਵਾਰੀ ਘਟ ਗਈ ਹੈ, ਨਾਲੇ ਵੈਸੇ ਵਾਢੀਆਂ ਸਨ, ਵਾਢੀਆਂ ਦੀ ਵਜ੍ਹਾ ਤੋਂ ਸਵਾਰੀ ਘੱਟ ਹੈ। ਅੱਛਾ, ਕੁਝ ਮੌਸਮਾਂ ਦਾ ਵੀ ਫਰਕ ਹੁੰਦਾ ਕਿ ਇਹਨਾਂ ਜਾਂ ਛੁੱਟੀਆਂ ਦੇ ਦਿਨਾਂ 'ਚ ਜ਼ਿਆਦਾ ਆਵਾਮ ਹੋ ਗਈ? ਮੌਸਮਾਂ ਦਾ ਕੋਈ ਫਰਕ ਨਹੀਂ ਹੈ, ਵਾਢੀਆਂ ਦਾ ਹੀ ਫਰਕ ਹੁੰਦਾ ਬਸ। ਅੱਛਾ, ਮਤਲਬ ਗੰਦਮ ਦੀ ਕਟਾਈ ਜਿਨ੍ਹਾਂ ਦਿਨਾਂ 'ਚ ਆਹ ਹੁੰਦੀ ਹੈ। ਗੰਦਮ ਦੀ ਕਟਾਈ 'ਚ ਸਵਾਰੀ ਕੰਮ ਹੁੰਦੀ ਹੈ। ਅੱਛਾ, ਸਵਾਰੀ ਕੋਈ ਸ਼ਿਕਵਾ ਨਹੀਂ ਕਰਦੀ ਕਿ ਪੈਟਰੋਲ ਜੇ ਵਧਿਆ ਤੇ ਤੁਸੀਂ ਫੀ ਸਵਾਰੀ ਕਿਰਾਇਆ ਵਧਾ ਦਿੰਦੇ ਹੋ, ਡਬਲ ਕਰ ਕਾਹਦਾ ਦਿੰਦੇ ਹੋ? ਸ਼ਿਕਵਾ ਕਰਨਾ, ਸਾਹਮਣੇ ਹੀ ਹਰ ਚੀਜ਼ ਚੱਲ ਰਹੀ ਹੈ। ਤੁਹਾਡੀਆਂ ਤਨਖਾਹਾਂ ਵੀ ਵਧੀਆਂ ਨੇ ਇਹਨਾਂ ਦਿਨਾਂ 'ਚ? ਨਹੀਂ, ਸਾਡੀ ਤਨਖਾਹ ਮਾਲਕ ਕਹਿੰਦੇ ਇਹ ਵੀ ਰੱਖ ਲਈ ਇਹਨਾਂ ਦੇ। ਤੇ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਕਿਰਾਇਆ ਵਧਾਇਆ ਤੇ ਸਾਡੀ ਤਨਖਾਹ ਵੀ ਤੇ ਨਾ ਵਧਾਓ। ਜੀ ਨਾ, ਇਹ ਚੱਕਰ ਹੀ ਕੋਈ ਨਹੀਂ। ਅੱਛਾ, ਕੀ ਇਹਨੇ ਘਟਾ ਦਿਓ? ਹਾਂਜੀ, ਮਾਲਕ ਤੁਸੀਂ ਕਹਿੰਦੇ ਕਿਰਾਏ ਵਧਾਏ ਨੇ ਤੇ ਸਾਡੀਆਂ ਜੀ। ਤਨਖਾਹਾਂ ਵੀ ਵਧਾਓ। ਨਹੀਂ ਨਾ ਵਧਾ ਸਕਦੇ, ਉਹ ਕਹਿੰਦਾ ਜਨਾਬ ਡੀਜ਼ਲ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ, ਤਨਖਾਹਾਂ ਨਹੀਂ ਵਧਾ ਸਕਦੇ। ਸਵਾਰੀ ਕੇ ਹੈ ਹੀ ਨਹੀਂ, ਹਾਲਾਤ ਹੀ ਖਰਾਬ। ਇਹ ਤੁਹਾਡੀ ਕਿੰਨੇ ਸੀਟਰ ਹੈ ਗੱਡੀ? ਇਹ 48 ਸੀਟਰ 48 48 ਸਵਾਰੀਆਂ ਜਾਂਦੀਆਂ ਜਾਂ ਜ਼ਿਆਦਾ ਬਿਠਾ ਲੈਂਦੇ ਹੋ? ਘੱਟ ਜਾਂਦੀਆਂ ਨੇ। ਨਾਨ ਸਟਾਪ ਜਾਂਦੀ? ਹਾਂ, ਨਾਨ ਸਟਾਪ। ਅੱਛਾ, ਇਹ ਬਰਾਸਤਾ ਹੈ ਜਿਹੜਾ ਮੁਲਤਾਨ ਰੋਡ ਤੋਂ ਜਾਂਦੇ ਹੋ? ਨਹੀਂ, ਰਸਤਾ ਮੋਟਰਵੇ। ਚੰਗ ਤੱਕ ਮੋਟਰਵੇ ਦਾ ਸਫ਼ਰ ਕਿੰਨਾ ਜੀ? ਕਿੰਨੀ ਦੇਰ 'ਚ ਪਹੁੰਚ ਜਾਂਦੇ? ਤਕਰੀਬਨ 3 ਘੰਟੇ। 3 ਘੰਟੇ ਲਾਹੌਰੋਂ ਚੰਗ ਪਹੁੰਚ ਜਾਂਦੇ ਹੋ? ਚੰਗ ਤੇ ਲਾਹੌਰ 'ਚ ਕੀ ਫਰਕ ਵੇਖਿਆ ਤੁਸੀਂ? ਤਾਂ ਕਾਫੀ ਅਰਸੇ ਤੋਂ ਲਾਹੌਰ ਆ ਜਾ ਰਹੇ ਹੋ। ਲਾਹੌਰ ਇੱਕ ਵੱਡਾ ਸ਼ਹਿਰ ਹੈ, ਜੰਗ ਛੋਟਾ ਸ਼ਹਿਰ ਹੈ। ਸਭ ਤੋਂ ਬਿਹਤਰੀਨ ਕੀ ਹੈ ਜੰਗ ਵਿੱਚ? ਕੋਈ ਮਸ਼ਹੂਰ ਚੀਜ਼? ਮਸ਼ਹੂਰ ਮਸਲਨ ਕੋਈ ਖਾਣ ਦੇ ਹਵਾਲੇ ਨਾਲ ਜਾਂ ਫਿਰਨ ਟੁਰਨ ਦੇ ਹਵਾਲੇ ਨਾਲ? ਖਾਣ ਜਗ੍ਹਾ? ਪੀਣ ਦੇ ਹਵਾਲੇ ਨਾਲ ਸਿਆਣੇ ਇੱਕੋ ਹੀ ਗੱਲ ਕਰਕੇ ਨੇ, ਹਾਂਜੀ। ਕਮਾਓ ਭਾਵੇਂ ਦਿੱਲੀ ਜਾ ਕੇ, ਖਾਓ ਜੰਗ ਬਹਿ ਕੇ। ਅੱਛਾ ਜੀ, ਵਾਹ ਵਾਹ ਵਾਹ। ਕਮਾਓ ਭਾਵੇਂ ਦਿੱਲੀ ਜਾ ਕੇ ਖਾਓ ਤੇ ਖਾਓ ਜੰਗ ਬਹਿ ਕੇ। ਕਿਉਂਕਿ ਸਿਰਫ ਖਾਣ ਪੀਣ ਦੇ ਹੱਕ 'ਚ ਹੈ ਜੰਗ। ਅੱਛਾ, ਖਾਣ ਪੀਣ ਬਹੁਤ ਅੱਛਾ। ਕੀ ਜ਼ਬਰਦਸਤ। ਮਿਲਦਾ ਕੀ ਸਭ ਤੋਂ ਅੱਛਾ? ਮਸਲਨ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਆਪਣਾ ਖਾਣਾ ਖਾ ਸਕਦੇ ਹੋ, ਸਾਫ ਸੁਥਰਾ। ਲਾਹੌਰ ਔਰ ਨਾਲ ਵੀ ਮੇਰਾ ਚੰਗਾ? ਖਿਆਲ ਹੈ ਕਿ ਮੇਰੇ ਪੰਜਾਬ 'ਚ ਮੈਂ ਇਹੋ ਜਿਹਾ ਖਾਣਾ ਨਹੀਂ ਵੇਖਿਆ ਜੰਗ ਤੋਂ ਇਲਾਵਾ। ਵਾਹ ਵਾਹ ਵਾਹ, ਇਹ ਤੁਸੀਂ ਜੰਗ ਦੀ ਕੋਈ ਅੱਛੀ ਚੀਜ਼ ਦੱਸ ਦਿੱਤੀ ਸਾਨੂੰ। ਕੋਈ ਵੀ ਚੀਜ਼ ਜੰਗ ਦੀ, ਚਿਕਨ ਖਾ ਲਓ ਜਾ ਕੇ ਕਿਸੇ ਹਾਂ। ਹੋਟਲ ਤੇ ਚਲੇ ਜਾਓ, ਹਾਂ ਹਾਂ, ਦਾਲ ਖਾ ਲਓ ਉਹਦੇ ਕੋਲੋਂ। ਪੂਰੇ ਪੰਜਾਬ 'ਚ ਇਹੋ ਜਿਹੀ ਨਹੀਂ ਹੈ ਜੋ ਜੰਗ 'ਚ ਹੈ। ਠੀਕ ਹੋ ਗਿਆ ਜੀ। अस्सलाम वालेकुम सलाम सर। ਸਰ ਕਿਹੜੇ ਪਾਸੇ ਜਾ ਰਹੇ ਹੋ ਅਸੀਂ ਜਾ ਰਹੇ ਹਾਂ ਮੁਲਤਾਨ ਜੀ। ਤੇ ਕਿੰਨਾ ਕਿਰਾਇਆ ਹੋ ਗਿਆ? ਇਹ ਕਿਰਾਇਆ ਜਿਹੜਾ ਜ਼ਿਆਦਾ ਕੈਲੰਡਰ ਨੂੰ ਹੀ ਪਤਾ ਹੁੰਦਾ, ਡਰਾਈਵਰ ਨੂੰ ਘੱਟ ਹੀ ਰੇਟ ਲਿਸਟ ਅੱਗੇ ਲਾਈ ਹੋਈ ਹੈ ਸਾਹਮਣੇ। ਅੱਛਾ, ਹਾਂਜੀ। ਕੋਈ ਵਧਿਆ ਪਿਛਲੇ ਦਿਨਾਂ 'ਚ ਹੁਣ ਮਹਿੰਗਾਈ ਤੋਂ ਬਾਅਦ? ਇਹ ਜੀ ਸਾਨੂੰ ਜਿਹੜੀ ਲਿਸਟ ਹਰ ਮਹੀਨੇ ਜਦੋਂ ਤੇਲ ਵੱਧਦਾ ਜਾਂ ਘਟਦਾ ਹੈ, ਉਹ ਸਾਨੂੰ ਦਿੰਦੇ ਆ ਲਿਸਟ, ਅੱਛਾ ਤੇ ਉਸ ਲਿਸਟ ਦੇ ਹਿਸਾਬ ਨਾਲ ਅਸੀਂ ਕਿਰਾਇਆ ਲੈਂਦੇ ਹਾਂ ਜੀ। ਅੱਛਾ, ਤੁਹਾਡਾ ਚੱਕਰ ਤੁਸੀਂ ਦਿਨ 'ਚ ਇੱਕ ਦਫਾ ਮੁਲਤਾਨ ਜਾਂਦੇ ਹੋ, ਵਾਪਸ ਵੀ ਉਸੇ ਦਿਨ ਆਉਂਦੇ ਨਹੀਂ ਹੋ? ਨਹੀਂ, 24 ਘੰਟੇ ਦਾ ਚੱਕਰ ਹੁੰਦਾ ਹੈ। ਅੱਜ ਜਾਵਾਂਗੇ, ਕੱਲ ਵਾਪਸੀ ਹੋਏਗੀ ਸਾਡੀ। ਕੱਲ ਵਾਪਸੀ ਹੋਏਗੀ ਇਨਸ਼ਾਅੱਲਾ ਜੀ। ਮਤਲਬ ਹਫਤੇ ਵਿੱਚ ਕੋਈ ਤੁਸੀਂ 3 ਚੱਕਰ ਤੁਹਾਡਾ ਆਉਣ ਜਾਣ ਹੋ ਜਾਂਦਾ ਹੈ? ਹਾਂਜੀ, ਤਕਰੀਬਨ 3 ਹੋ ਜਾਂਦੇ ਆ।
ਅੱਛਾ ਕਿਰਾਏ ਤਾਂ ਵਧੇ ਨੇ, ਤੁਹਾਡੀਆਂ ਤਨਖਾਹਾਂ ਵੀ ਵਧੀਆਂ ਨੇ। ਨਹੀਂ ਤਨਖਾਹਾਂ ਉਹ ਪੁਰਾਣੀਆਂ ਹੀ ਚੱਲ ਰਹੀਆਂ ਨੇ ਜੀ। ਹਾਂਜੀ ਤੇ ਉਹ ਮਹਿੰਗਾਈ ਨੇ ਤੁਹਾਡਾ ਵੀ ਫਰਕ ਆਇਆ ਜ਼ਿੰਦਗੀ ਦੇ ਮਾਮਲਾ? ਸਾਫ ਜ਼ਾਹਿਰ ਗੱਲ ਹੈ ਜੀ, ਮਹਿੰਗਾਈ ਜਦੋਂ ਹੋਈ ਹੈ ਕਿ ਗਰੀਬ ਬੰਦਾ ਅਗਰ ਚੀਨੀ 2 ਰੁਪਏ ਵਧੀ ਹੈ ਤਾਂ ਗਰੀਬ ਵਾਸਤੇ ਵੀ ਉਹ ਵਧੀ ਤੇ ਅਮੀਰ ਵਾਸਤੇ ਵੀ ਉਹ ਵਧੀ ਹੈ। ਸਾਫ ਜ਼ਾਹਿਰ ਗੱਲ ਹੈ ਜੀ। ਇੱਕ ਦੌਰ ਹੁੰਦਾ ਸੀ, ਕਿਸੇ ਦੌਰ 'ਚ ਕੋਈ ਸਟੂਡੈਂਟ ਪੈਕੇਜ ਵੀ ਹੁੰਦਾ ਸੀ ਗੱਡੀਆਂ 'ਚ, ਤੁਸੀਂ ਵੀ ਕੁਝ ਛੱਡਦੇ ਜੇ ਕੋਈ ਸਟੂਡੈਂਟ ਨੂੰ ਪੈਸੇ? ਇਹ ਜੀ ਉਹ ਸਟੂਡੈਂਟ ਮਹਦੂਦ ਲੋਕਾਂ ਵਾਸਤੇ ਹੁੰਦੇ ਨੇ ਜਿਹੜੇ ਅੱਗੇ ਕੰਪਨੀਆਂ ਵਿੱਚ ਹੁੰਦਾ ਇਦਾਂ ਹਿਸਾਬ, ਲੇਕਿਨ ਪ੍ਰਾਈਵੇਟ ਵਿੱਚ ਹੁੰਦਾ ਜੀ ਫੋਰਮੈਨ ਹੋ ਗਿਆ ਜਾਂ ਮਾਲਕ ਦੇ ਥਰੂ ਹੋ ਜਾਵੇ ਕਿ ਜੀ ਇਹ ਬੰਦਾ ਆਪਣਾ ਜੀ ਲੈ ਜਾਓ ਜੀ, ਉਹ ਕੰਮ ਚੱਲਦਾ। ਇਹ ਪ੍ਰਾਈਵੇਟ ਸਿਸਟਮ ਹੈ। ਕੰਪਨੀਆਂ ਵਿੱਚ ਸਟੂਡੈਂਟ ਪੈਕੇਜ ਜਾਂ ਇਸ ਤਰ੍ਹਾਂ ਦਾ ਉਹ ਹੋ ਸਕਦਾ। ਕਿਉਂਕਿ ਲੋਕਲ ਗੱਡੀਆਂ 'ਚ ਤਾਂ ਬੱਚੇ ਕਹਿ ਲੈਂਦੇ ਹੁੰਦੇ ਨੇ ਜੀ ਸਟੂਡੈਂਟ ਆ ਕੋਈ ਕਿਰਾਇਆ ਛੱਡ ਦਿਓ, ਤੁਸੀਂ ਵੀ ਕੁਝ ਛੱਡਦੇ ਹੋ ਵੈਸੇ? ਨਹੀਂ ਇਹ ਕੈਲੰਡਰ ਦੇ ਹੁੰਦਾ ਜੀ, ਤੁਹਾਡੇ ਫਿਕਸ ਨੇ? ਹਾਂਜੀ ਸਾਡੇ ਫਿਕਸ ਹੁੰਦੇ ਨੇ ਜੀ ਕਿਸੇ ਨੂੰ ਕੋਈ ਮਾਫੀ ਨਹੀਂ? ਇਹ ਤਾਂ ਜੀ ਮਾਲਕਾਂ ਦੇ ਸਿਰ ਹੁੰਦਾ ਜਾਂ ਕੈਲੰਡਰ ਦੇ ਸਿਰ ਤੇ ਹੁੰਦਾ ਜੀ ਕਿ ਉਹ ਮਾਫੀ ਦਿੰਦੇ ਨੇ ਜਾਂ ਨਹੀਂ ਦਿੰਦੇ ਜੀ। ਤੇ ਮਾਲਕਾਂ ਨੇ ਪੁੱਛਣਾ ਹੁੰਦਾ, ਹਿਸਾਬ ਲੈਣਾ ਹੁੰਦਾ ਉਹਨਾਂ ਨੇ। ਤੇ ਕੁਝ ਲੋਕ ਬੱਚੇ ਹੁੰਦੇ ਨੇ ਫਿਰ ਜਿਹੜੇ ਮਜਬੂਰ ਹੁੰਦੇ ਨੇ ਉਹਨਾਂ ਨੂੰ ਦੇ ਦੀ ਸਬਸਿਡੀ ਦੇ ਦੀ ਹੈ ਤੇ ਠੀਕ ਹੈ ਭਾਈ ਜਾਨ ਤੁਸੀਂ ਆ ਜਾਓ। ਅੱਛਾ ਭਾਈ ਜਾਨ 3/4 2026 ਦੇ ਤੁਹਾਡੇ ਨਰਖ ਲੱਗੇ ਨੇ ਜਿਹੜੇ ਕਿਰਾਏ ਲੱਗੇ, ਉਸ ਤੋਂ ਬਾਅਦ ਤਾਂ ਪੈਟਰੋਲ ਵੀ ਮਹਿੰਗਾ ਆਇਆ, ਤੁਸੀਂ ਨਹੀਂ ਮਹਿੰਗੇ ਕੀਤੇ ਕਿਰਾਏ? ਸਰ ਜੀ ਇਹ ਸਵਾਰੀ ਕਿਰਾਇਆ ਨਹੀਂ ਦੇ ਰਹੀ, ਇਹ ਜਿਹੜਾ ਕਿਰਾਇਆ ਨਾ ਇਹ ਨਹੀਂ ਅਫੋਰਡ ਕਰਦੀ ਵੀ ਸਵਾਰੀ। ਅੱਛਾ ਹਾਂਜੀ ਇਹ ਗੱਡੀਆਂ ਦੀਆਂ ਮਾਲਕਾਂ ਦੀਆਂ ਸਾਡੇ ਦੀਆਂ 22 ਗੱਡੀਆਂ ਨੇ, ਇਹ 2-3 ਜਾ ਰਹੀਆਂ ਬਕਾਇਆ ਸਾਰੀਆਂ ਵਰਕਸ਼ਾਪੇ ਖੜੀਆਂ ਨੇ। ਅੱਛਾ 40,000 30,000 ਰੁਪਏ ਕਿੱਥੋਂ ਰੋਜ਼ ਬਨਾਮ ਕਰਨ, ਤੇਲ ਕਿੱਥੋਂ ਦਾਰੋਂ ਦੇ ਪੈਟਰੋਲ ਪੰਪ ਦਾ ਘਰ ਦੇ ਹੈ ਕੋਈ ਨਹੀਂ ਗੀ। ਅੰਬਲਾ ਉਹ ਬੇਰੋਜ਼ਗਾਰ ਹੋਇਆ ਪਿਆ, ਘਰ ਬੈਠਾ ਹੋਇਆ ਪਰੇਸ਼ਾਨ, ਇਹਨਾਂ ਤੋਂ ਇਲਾਵਾ ਹੋਰ ਕਾਰੋਬਾਰ ਵੀ ਨਹੀਂ ਕੋਈ ਕਰ ਸਕਦਾ, ਨਾ ਮਿਹਨਤ ਮਜ਼ਦੂਰੀ। ਜਿਹੜੇ ਗੱਡੀਆਂ ਦੇ ਕੈਲੰਡਰ ਡਰਾਈਵਰ ਨੇ, ਅਸੀਂ ਕੈਲੰਡਰ ਡਰਾਈਵਰ ਆ, ਅਸੀਂ ਇਸ ਤੋਂ ਇਲਾਵਾ ਹੋਰ ਕੰਮ ਵੀ ਨਹੀਂ ਕਰ ਸਕਦੇ। ਲੇਕਿਨ ਕੀ ਕਰੀਏ, ਮਜਬੂਰੀ, ਹਾਲਾਤ ਚੱਲ ਰਹੇ। ਗੱਡੀ ਦੇ ਵਿੱਚ ਅੱਧਾ ਘੰਟਾ ਟਾਈਮ ਹੋ ਗਿਆ, ਗੱਡੀ 3 ਸਵਾਰੀਆਂ ਨੇ, ਕਿੱਧਰ ਲੈ ਕੇ ਜਾਈਏ ਨਾ? ਤੇ ਸਵਾਰੀਆਂ ਤਾਂ ਕਿੰਨੀਆਂ ਨੇ, ਕਿਰਾਏ ਬੜੇ ਜ਼ਿਆਦਾ ਵੱਧ ਗਏ। ਸਵਾਰੀਆਂ ਕਿਰਾਇਆ ਉਹ ਸਵਾਰੀਆਂ ਬੈਠੀਆਂ, ਉਹਨਾਂ ਪੁੱਛੋ ਕਿੰਨੇ ਕਿੰਨੇ ਪੈਸੇ ਦਿੱਤੇ ਆ। ਅਸੀਂ ਮਜਬੂਰੀ ਨਾਲ ਫਿਰ ਬਹਾਣਿਆ ਪੈਂਦੀਆਂ। ਇਹ ਗਵਰਨਮੈਂਟ ਇਹ ਕਿਰਾਇਆ ਵੀ ਦੇ ਦੇਵੇ ਨਾ ਜਿਹੜਾ ਲਿਖਿਆ ਹੋਇਆ, ਇਹਦੇ ਦੇ ਮੁਤਾਬਕ ਵੀ ਕਿਰਾਇਆ ਦੇ ਦੇਵੇ ਤੇ ਫਿਰ ਵੀ ਟਰਾਂਸਪੋਰਟ ਖੁਸ਼ਹਾਲ ਹੋ ਜਾਏ। ਅੱਛਾ ਹਾਂਜੀ ਕਿਰਾਏ ਇਸ ਦੇ ਮੁਤਾਬਕ ਨਹੀਂ ਹੋਣ ਚਾਹੀਦੇ? ਨਹੀਂ ਦੇ ਰਹੀ ਸਵਾਰੀ, ਨਹੀਂ ਦੇ ਰਹੀ ਸਵਾਰੀ, ਮਜਬੂਰ ਹੈ, ਉਹਨਾਂ ਕੋਲ ਪੈਸਾ ਹੀ ਨਹੀਂ ਹੈਗਾ ਆਵਾਮ ਕੋਲ। ਤੇ ਮੁਲਤਾਨ ਤੱਕ ਦਾ ਕਿੰਨਾ ਕਿਰਾਇਆ ਦਿੰਦੀ ਸਵਾਰੀ? ਮੁਲਤਾਨ ਦਾ ਕਿਰਾਇਆ ਦਿੰਦੀ ਵੀ 1200 1300। ਵੈਸੇ 2300 ਕਿਰਾਇਆ ਤੁਹਾਨੂੰ? ਨਹੀਂ ਹੈਗਾ 1800 ਰੁਪਏ। ਹਾਂਜੀ ਸਾਬਕਾ ਕਿਰਾਇਆ 1800 ਸੀ, ਮੌਜੂਦਾ ਕਿਰਾਇਆ 2300 ਰੁਪਏ। ਇਹ ਵੈਸੇ ਬਾਅਦ ਵਿੱਚ ਤੇਲ ਫਿਰ ਵਧਿਆ ਹੈ, ਨਹੀਂ ਵਧਿਆ ਹੈ? ਇਹ ਸਰਕਾਰੀ ਨੇ ਜਾਂ ਤੁਹਾਡੀ ਕੰਪਨੀ ਨੇ ਆਪ ਰੇਟ ਭਾਈ ਨੇ ਸਰਕਾਰੀ ਹੈ, WhatsApp ਸਾਈਡ ਦਾ ਨੰਬਰ ਲਿਖਿਆ ਹੈ। ਹਾਂ ਤੇ ਤੁਸੀਂ ਸਵਾਰੀ ਨੂੰ ਕਹਿੰਦੇ ਨਹੀਂ ਵੀ ਕਿਰਾਇਆ ਤਾਂ ਇਹ ਲੱਗਿਆ? ਸਵਾਰੀ ਦੇਦੀ ਨਹੀਂ, ਮਜਬੂਰੀ ਸਾਨੂੰ ਪਾਉਣਾ ਪੈਂਦਾ, ਫਿਰ ਕੀ ਕਰੀਏ? ਗੱਡੀ ਵੀ ਚਲਾਣੀ ਕਿ ਇਹਨੂੰ ਵੇਲੀ ਤਾਂ ਥੋੜੀ ਗੱਲ। ਅੱਡੇ ਨੇ ਪਰਚੀ ਉਹਨਾਂ ਵਧਾਈ ਤੀ ਹੈ, ਪਹਿਲੇ 1800 ਦੀ ਪਰਚੀ ਹੈ, ਹੁਣ 32-3300 ਦੀ ਪਰਚੀ ਹੈ ਗਵਰਨਮੈਂਟ ਦੀ। ਮੁਲਤਾਨ ਤੱਕ ਡੀਜ਼ਲ ਕਿੰਨਾ ਕੁ ਲੱਗ ਜਾਂਦਾ ਵੱਡੀ ਗੱਡੀ ਨੂੰ? 80,000 ਦਾ। ਇਹਦੀ ਐਵਰੇਜ ਕਿੰਨੀ ਹੁੰਦੀ ਫੀ ਕਿਲੋਮੀਟਰ? ਇਹਦੀ ਤਾਂ ਮੈਨੂੰ ਨਹੀਂ ਪਤਾ ਹੈਗਾ, ਐਵਰੇਜ ਤਾਂ ਮੈਨੂੰ ਐਵਰੇਜ ਡਰਾਈਵਰ ਨੂੰ ਪਤਾ ਹੈ। ਅੱਛਾ ਹਾਂਜੀ 80,000 ਦਾ ਉੱਤੇ ਤੱਕ ਜਾਂਦੇ ਖਾ ਜਾਂਦੇ ਡੀਜ਼ਲ ਆਉਣ ਜਾਂਦਾ ਇੱਕ ਚੱਕਰ ਦਾ 80,000 ਇਕੱਠਾ ਕਰਨਾ ਤੇ ਫਿਰ ਤੁਹਾਨੂੰ ਕੁਛ ਐ ਲੱਗੂ। ਡੀਜ਼ਲ ਦੇ ਕੇ ਅੱਡਿਆਂ ਦੇ ਖਰਚੇ, ਪਰਚੀਆਂ, ਟੂਲ ਪਲਾਜ਼ੇ, ਇਹ ਵੀ ਤਾਂ ਖਰਚੇ ਮੈਨੇਜ ਕਰੋ ਨਾ ਵਿੱਚ। ਫਿਰ ਟਾਇਰਾਂ ਦੀ ਕਸਾਈ, ਮੋਬਿਲ, ਫਿਰ ਹੋਰ ਬੜੇ ਅਖਰਾਜਾਤ ਨੇ। ਇਹ ਟਰਾਂਸਪੋਰਟਰ ਬੜੇ ਪਰੇਸ਼ਾਨ ਨੇ, ਮਰੇ ਪੈਣ ਥਾਂ ਦੇ, ਖੁਸ਼ਹਾਲ ਨਹੀਂ ਹੈਗੇ। ਹੁਣ ਤਾਂ ਅੱਲਾ ਕੋਲ ਇੱਕ ਹੀ ਦੁਆ ਹੈ, ਯਾ ਅੱਲਾ ਕਿਆਮਤ ਹੀ ਲੈ ਅਸਲਾਮ ਵਾਲੇਕੁਮ ਹੋਵੇ ਦੁਨੀਆ। ਜੋ ਹਾਲਾਤ ਬਿਹਤਰ ਨਹੀਂ ਨਜ਼ਰ ਆ ਰਿਹਾ, ਬਸ ਹੁਣ ਪਰੇਸ਼ਾਨ ਹੈ ਦੁਨੀਆ। ਜਿਹੜਾ ਬੰਦਾ ਖੁਸ਼ਹਾਲ ਹੈ ਨਾ ਉਹ ਕਹਿ ਗੱਲ ਵੀ ਕਿਆਮਤ ਨਾ ਹੀ ਆਵੇ, ਤੇ ਅਸੀਂ ਪਰੇਸ਼ਾਨ, ਅਸੀਂ ਤਾਂ ਕਹਿੰਦਾ ਯਾ ਅੱਲਾ ਕਿਆਮਤ ਹੀ ਲਿਆ, ਅਸਲਾਮ ਵਾਲੇਕੁਮ ਹੋਵੇ ਦੁਨੀਆ, ਪਰ ਪੁਰਬਾਸ਼ ਹੋਵੇ ਸਾਰਾ। ਠੀਕ ਹੋ ਗਿਆ ਜੀ ਨਾਜ਼ਰੀਨ। ਟਰਾਂਸਪੋਰਟਰ ਹਜ਼ਰਾਤ ਇਹ ਕਹਿ ਰਹੇ ਨੇ ਕਿ ਪੈਟਰੋਲ ਔਰ ਡੀਜ਼ਲ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਕਿ ਜਿਹੜੇ ਕਿਰਾਏ ਨੇ ਉਹ ਹਾਲੀ ਵੀ ਘੱਟ ਨੇ, ਲੇਕਿਨ ਆਵਾਮ ਉਹ ਕਿਰਾਏ ਨਹੀਂ ਦੇਣਾ ਚਾਹ ਰਹੀ। ਮਜ਼ੀਦ ਅਸੀਂ ਆਵਾਮ ਨਾਲ ਵੀ ਗੱਲ ਕਰਨੀ ਹੈ ਕਿ ਕਿਰਾਇਆਂ ਦੇ ਹਵਾਲੇ ਨਾਲ ਉਹ ਕੀ ਕਹਿੰਦੇ ਨੇ। ਆਓ ਅੱਗੇ ਚੱਲਦੇ ਹਾਂ। अच्छा भाईजान लारी अड्डे फिर रहे हो, किधर जा रहे हो? उतारे जा रहे हैं, उतारे अपने नानी की तरफ जा रहा हूँ। अच्छा वैसे कितने लाहौर ही रहते हो? हाँ इधर ही रहते हैं। अच्छा किराया कितना है उकाड़े का? किराया हम पहले देते थे 500 600 550। हाँ अब 1000 रुपया। 1000 रुपया किराया, उसको 1000 रुपया दिया बड़ी मुश्किल से। अच्छा केड़ी गड्डी ते जा रहे हो? एसी टाइम वड्डी गड्डी एसी टाइम ते जा भी तो तुसी एसी च ही रहे हो फिर ऐसे ही आना। अच्छा बहुत ज़्यादा फर्क पै गया, दो अद्धा फर्क आ गया? दो से ज़्यादा फर्क आ गया, बहुत ज़्यादा फर्क आ गया।
कोई गरीब आदमी तो सफ़र नहीं करेगा, वो तो वैसे मुश्किल है उसके लिए। अच्छा, वैसे कितना किराया होना चाहिए माकूल? मकबूल किराया होगा 700 रुपये कर दे, ठीक है। फोन की हालात में कारोबार में अब बहुत डाउन हो गया, मतलब कि कारोबार तो ठीक है मगर रेट बहुत ज़्यादा है कि मतलब ग्राहक मुतमिन नहीं होता, चीज़ बेचनी बहुत औखी हो गई है। ठीक है, कुव्वत खरीद घट गई लोगों की, बहुत ज़्यादा कम हो गई है। भाईजान पर्ची फड़ी तुसी किराए वावा बता दिते जे फिर किराया साहब जी देंदी कोई नहीं सवारी, किराया 3150 रुपए, सवारी कहती 1500 लेना, 1600 लेना, की करे गरीब कितों तक का किराया जी? 3100 ये सादकाबाद का किराया, सादकाबाद 3100 रुपया किराया 3100 पहले कितना सी? पहले सी 2200 तेल वध गया ना, वैसे यार 900 रुपया इकट्ठा ही फीस वाली वध गई, तेल वध गया ना, तेल बहुत ज्यादा हो गया, गड्डियां खड़ियां हो गई, वाम को पैसा को नहीं आया, की करे वाम? सवारी भी घटी है, सवारी बिल्कुल घट गई, 2 3 4 5 सवारी लग जा रही गड्डी। अच्छा, एड्डी दूर का सफर है, 4 5 6 ਹੁਣ ਗੱਡੀ ਕਢਾਈ ਹੈ ਤੇ 6 ਸਵਾਰੀਆਂ। ਅੱਛਾ, ਤੁਸੀਂ ਜਾਂਦੇ ਕਿਹੜੇ ਰਸਤੇ ਤੋਂ ਜੀ? ਅਸੀਂ ਮੋਟਰਵੇ ਤੁਸੀਂ ਯਾਨੀ ਕਿ ਫਿਰ ਸਵਾਰੀਆਂ ਤੁਹਾਡੇ ਕੋਲ ਨਾ ਹੋਣ ਪੂਰੀਆਂ ਫਿਰ ਕੀ ਕਰਦੇ ਹੋ? ਗੱਡੀ ਜਾਂਦੀ ਕੀ ਕਰਨਾ? ਅੱਛਾ, 12450 ਇਹ ਬੋਚਾ ਹਾਲੀ ਤੱਕ 6 ਸਵਾਰੀਆਂ ਨੇ ਸਿਰਫ 6 ਸਵਾਰੀਆਂ ਗੱਡੀ ਚੱਲ ਗਈ, 6 ਸਵਾਰੀਆਂ ਲੈ ਕੇ ਗੱਡੀ ਚਲੀ ਗਈ। ਅਗਲੇ ਡੇ ਨਿਆਜ਼ੀ ਡੇ ਜਾਏਗੀ, ਠੋਕਰ ਦੇਖੇਗੀ, ਅੱਛਾ, ਉਸ ਤੋਂ ਬਾਅਦ ਆਪਣਾ 7-8 ਵਜੇ ਗੱਡੀ ਨਿਕਲਦੀ ਹੈ, ਮੋਟਰ 'ਤੇ ਚੜ ਜਾਏ। ਅੱਛਾ, ਯਾਨੀ ਕਿ ਤੁਸੀਂ ਆਪਣਾ ਟਾਈਮ ਦੇ ਹਿਸਾਬ ਨਾਲ ਜਾਣਾ ਹੀ ਜਾਣਾ। ਹਾਂਜੀ, ਟਾਈਮ ਦੀ ਗੱਡੀ। ਇਹਨਾਂ ਦਿਨਾਂ 'ਚ ਐਵੇਂ ਵੀ ਹੁੰਦਾ ਹੈ ਕਿ ਸਵਾਰੀਆਂ ਬਿਲਕੁਲ ਹੀ ਥੋੜੀਆਂ ਨੇ ਔਰ ਗੱਡੀ ਫਿਰ ਵੀ ਗਈ ਹੈ ਵਾਪਸ ਆਗਾ। ਗੱਡੀ ਨੇ ਜਾਣਾ ਮਾਲਕ ਕੀ ਕਰੇ, ਕਿਸ਼ਤਾਂ ਦੀਆਂ ਗੱਡੀਆਂ, ਅੱਛਾ, ਕਿਸ਼ਤਾਂ ਦੇਣੀਆਂ ਮਾਲਕਾਂ ਨੇ, ਹਾਂ ਹਾਂ, ਕੁਛ ਨਾ ਕੁਛ ਬਚੇਗਾ ਹੀ। ਤੇ ਉਹ ਤਾਂ ਤੇਲ ਵੀ ਨਹੀਂ ਪੂਰਾ ਹੋਏਗਾ ਇਸ ਹਿਸਾਬ ਨਾਲ। ਕੁਛ ਨਹੀਂ, ਅੱਜ ਕੱਲ੍ਹ ਕੁਛ ਨਹੀਂ ਪੂਰਾ ਹੋ ਰਿਹਾ। ਸਵਾਰੀਆਂ ਦੇ ਗਿਲਾ ਅੱਗੇ ਕਰ ਰਹੀਆਂ ਸਨ ਵੀ ਕਿਰਾਏ ਬੜੇ ਵੱਧ ਗਏ ਨੇ। ਨਾ ਕੋਈ ਕਿਰਾਇਆ ਨਹੀਂ ਸਵਾਰੀ ਦਿੰਦੀ ਹੈ, ਮੈਂ ਝੂਠ ਹੈ, ਸਭ ਝੂਠ ਬੋਲ ਰਹੇ ਹੈ। ਅੱਛਾ, ਮੈਂ ਹੁਣ ਗੱਡੀ ਕਢਾ ਗਿਆ 2000 1500 1800 ਮੁझे ਦਿਖਾਇਆ ਮੈਂ 2000 1800 2200 ਕੋਈ ਸਵਾਰੀ ਕਿਰਾਇਆ ਪੂਰਾ ਨਹੀਂ ਦੇ ਰਹੀ। ਅਸਲ ਪੈਟਰੋਲ ਦੀ ਕੀਮਤ ਹੀ ਫਿਰ ਘੱਟ ਹੋਣੀ ਚਾਹੀਦੀ। ਹਾਂਜੀ, ਘੱਟ ਹੋਣੀ ਚਾਹੀਦੀ, ਫਿਰ ਆਵਾਮ ਨੂੰ ਕੋਈ ਸਕੂਨ ਹੋਵੇ, ਡੀਜ਼ਲ ਘੱਟ ਹੋਵੇ। ਜੰਗ ਦਾ ਰੋਲਾ ਪਿਆ, ਉਹ ਕਿਤੇ ਅੱਲਾ ਕਰੇ ਖਤਮ ਹੋਵੇ ਤੇ ਫਿਰ ਤੇਲ ਤੂਲ ਆਪਣੇ ਆਪ ਜਗ੍ਹਾ ਤੇ ਆ ਜਾਏ, ਫਿਰ ਨਿਜ਼ਾਮ ਠੀਕ ਹੋਏਗਾ। ਕੀ ਸਮਝਦੇ ਹੋ ਵੈਸੇ ਕਿੰਨਾ ਪੈਟਰੋਲ ਕਿੰਨੇ ਦਾ ਹੋਣਾ ਚਾਹੀਦਾ ਔਰ ਕਿਰਾਇਆ ਕਿੰਨਾ ਮਕਬੂਲ? ਜਿਹੜਾ ਪਹਿਲੇ ਡੀਜ਼ਲ ਸੀ ਨਾ 200 250 ਉੱਥੇ ਤੱਕ ਹੋਵੇ, ਫਿਰ ਨਿਜ਼ਾਮ ਮਾਲਕਾਂ ਦਾ ਵੀ ਚੱਲਦਾ ਤੇ ਮਜ਼ਦੂਰਾਂ ਦਾ ਵੀ ਚੱਲਦਾ। ਔਰ ਉੱਥੇ ਅਗਰ ਆ ਜਾਵੇ ਡੀਜ਼ਲ ਤੇ ਕਿਰਾਇਆ ਕਿੰਨਾ ਹੋਏਗਾ? ਫਿਰ 2000 2200 ਤੇ ਉਹ ਮਕਬੂਲ ਅਫੋਰਡ ਵੀ ਕਰਦੀ ਸਵਾਰੀ। ਹਾਂਜੀ ਹਾਂਜੀ, ਫਿਰ ਜਾਂਦੀ ਸਵਾਰੀ ਬਿਲਕੁਲ ਮਕਬੂਲ ਕਰਾਇਆ ਗੱਲ ਹੈ ਵੇ। ਫਿਰ ਹਰ ਬੰਦਾ ਸਫ਼ਰ ਕਰਦਾ, ਜਿਹੜਾ ਮਜਬੂਰੀ ਉਹ ਵੀ ਜਾਂਦਾ, ਜਿਹਨੂੰ ਨਹੀਂ ਮਜਬੂਰੀ ਉਹ ਵੀ ਜਾਂਦਾ। ਤਾਂ ਬਿਲਕੁਲ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਇਹ ਵੱਡੀ ਗੱਡੀ ਹੈ, ਇਹਨੇ ਆਪਣੇ ਟਾਈਮ ਤੇ ਨਿਕਲਣਾ ਹੀ ਨਿਕਲਣਾ ਹੈ, ਲੇਕਿਨ ਹਾਲੀ ਤੱਕ ਸਿਰਫ 6 ਸਵਾਰੀਆਂ ਨੇ ਜਿਹੜੀਆਂ ਉਹ ਬੱਸ 'ਚ ਬੈਠੀਆਂ ਨੇ ਔਰ ਬੱਸ ਨਿਕਲ ਚੁੱਕੀ ਹੈ। ਟਰਾਂਸਪੋਰਟਰ ਹਜ਼ਰਾਤ ਵੀ ਪਰੇਸ਼ਾਨ ਨੇ ਔਰ ਗੱਲ ਇਹ ਹੀ ਹੈ ਕਿ ਹਕੂਮਤ ਨੂੰ ਚਾਹੀਦਾ ਹੈ ਕਿ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਮਾਕੂਲ ਹੋਣੀਆਂ ਚਾਹੀਦੀਆਂ ਨੇ ਕਿ ਜਿਹਦੇ ਨਾਲ ਟਰਾਂਸਪੋਰਟਰ ਹਜ਼ਰਾਤ ਵੀ ਕਮਾ ਸਕਣ ਔਰ ਸਵਾਰੀਆਂ ਨੂੰ ਇੰਨਾ ਮਾਕੂਲ ਕਿਰਾਇਆ ਮਿਲੇ ਕਿ ਉਹ ਵੀ ਜਾ ਸਕਣ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹਾਂ। ਹਾਂਜੀ, ਕਿੱਥੇ ਜਾ ਰਹੇ ਹੋ? ਗੁਜਰਾਂਵਾਲਾ ਜਾ ਰਹੇ ਹੋ, ਪਹਿਲਵਾਨਾਂ ਦੇ ਸ਼ਹਿਰ। ਜੀ ਸਰ। ਅੱਛਾ, ਕਿੰਨਾ ਕਿਰਾਇਆ ਗੁਜਰਾਂਵਾਲੇ ਦਾ? 5-5.5 रुपये किराया हो गया। हाँ जी 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 500 550। ठीक है, मकबूल है? नहीं मकबूल, ज़्यादा हो गया? ज़्यादा हो गया, बहुत ज़्यादा। तकरीबन 350 या 400 तकरीबन। हाँ, हुन पेट्रोल बदलने नाल किराए ज़्यादा बढ़ गए ने। जी जी बिल्कुल, बड़ी ज़्यादती है अवाम के साथ। दरअसल अवाम पिस रही है और जो हुक्मरान है ना उनका कुछ भी नहीं, क्या क्या सिर्फ अवाम जो है ना वो परेशान है, बस उनके लिए महंगाई है। अच्छा, क्या क्या तुसी करदे की हो जी? तुसी करदे की हो? काम मैं नहीं करदे? दाने का काम करता हूँ। केड़ा दाने का? दाने दा? केड़ा दाना? प्लास्टिक का नहीं, जो प्लास्टिक के बर्तन क्रैकरी के बनते हैं। अच्छा, हुन महंगाई हुई आजकल, तुहाडे काम च कितना कोई फर्क है? बहुत ज़्यादा फर्क है, बड़ा लॉस है, बहुत ज़्यादा, बड़े परेशान हैं, बहुत ज़्यादा। क्या बताएं हम आपको, हकीकत बात है। चलो ठीक हो गया।
ਭਾਈਜਾਨ ਕੀ ਕਰਦੇ ਕੀ ਹੋ ਤੁਸੀਂ ਇੱਥੇ ਅੱਡੇ ਤੇ? ਅਸੀਂ ਸਾਰੇ ਗੱਡੀਆਂ ਭਰਾਣੇ ਆ। ਪਹਿਲੇ ਸਾਡੀਆਂ ਗੱਡੀਆਂ ਆਪਣੇ ਆਪ ਭਰੀਂਦੀਆਂ ਸੀ ਤੇ ਜਿਸ ਦਿਨ ਦੀ ਹੁਣ ਤੇਲ ਦੀ ਮਹਿੰਗਾਈ ਹੋਈ ਹੈ ਨਾ, ਉਸ ਦਿਨ ਦੀਆਂ ਗੱਡੀਆਂ ਜਿਹੜੀਆਂ ਨੇ ਸਾਨੂੰ ਬੜੀਆਂ ਔਖੀਆਂ ਭਰਨੀਆਂ ਪੈ ਗਈਆਂ। ਬੰਦੇ ਫੜ ਕੇ ਭਰ ਰਹੇ ਹੋ? ਬੰਦੇ ਅਸੀਂ ਫੜਦੇ ਆ, ਉਹ ਕਿਰਾਇਆ ਨਹੀਂ ਦਿੰਦੇ ਸਾਨੂੰ। ਕਹਿੰਦੇ ਨੇ ਅਸੀਂ ਇਹ ਜਿੰਨਾ ਤੁਹਾਨੂੰ ਕਿਰਾਇਆ ਦੇਵਾਂਗੇ ਨਾ, ਉਹਨਾਂ ਅਸੀਂ ਪੈਦਲ ਟੁਰ ਕੇ ਖਾ ਲਵਾਂਗੇ ਤੇ ਪੈਦਲ ਪਹੁੰਚ ਜਾਵਾਂਗੇ। ਕਾਫੀ ਲੋਕ ਗੁਜਰਾਂ ਵਾਲੇ ਤੇ ਪੈਦਲ ਟੁਰ ਪਏ ਨੇ, ਪੈਦਲ ਹੀ ਸਫ਼ਰ ਕਰਦੇ ਪਏ ਨੇ। ਕਹਿੰਦੇ ਨੇ ਜਿਹੜਾ ਅਸੀਂ ਪਹਿਲੇ 200 ਦੇ ਕੇ ਜਾਂਦੇ ਸੀ ਨਾ, ਉਹ 200 ਰੁਪਏ ਅਸੀਂ ਆਪ ਖਾਵਾਂਗੇ ਤੇ ਅਸੀਂ ਪੈਦਲ ਜਾਵਾਂਗੇ। ਹੁਣ ਕਿੰਨਾ ਕਿਰਾਇਆ ਹੋ ਗਿਆ ਗੁਜਰਾਂਵਾਲੇ? ਗੁਜਰਾਂਵਾਲੇ ਦਾ ਸਰ ਟਿਓਟੇ ਦਾ 400 ਜੇ ਤੇ ਕੋਸਟਰ ਦਾ 520 ਜੇ। ਤੇ ਤੁਸੀਂ ਜਿੰਨਾ ਵੀ ਤੇਲ ਮਹਿੰਗਾ ਕਰ ਲਓਗੇ ਨਾ, ਗੱਡੀਆਂ ਵਾਲੇ ਪਵਾ ਲੈਣਗੇ। ਜਿੰਨਾ ਵੀ ਮਹਿੰਗਾ ਕਰ ਲਓਗੇ, ਜਿਨ੍ਹਾਂ ਕੋਲ ਤੇਲ ਨਹੀਂ ਨਾ ਹੋਏਗਾ ਪਵਾਉਣ ਵਾਸਤੇ, ਉਹ ਗੱਡੀ ਵੇਚ ਦੇਣਗੇ, ਤੇ ਜਿਨ੍ਹਾਂ ਕੋਲ ਗੱਡੀਆਂ ਹੋਣਗੇ ਉਹ ਤੇਲ ਪਵਾਉਣਗੇ। ਅੱਛਾ, ਤੁਹਾਡੀਆਂ ਤਾਂ ਡੀਜ਼ਲ ਗੱਡੀਆਂ ਨੇ, ਡੀਜ਼ਲ ਦਾ ਰੇਟ ਕਾਫੀ ਵਧਿਆ ਹੈ। ਡੀਜ਼ਲ ਹੋਵੇ, ਪੈਟਰੋਲ ਹੋਵੇ, ਇਹ ਗੱਡੀਆਂ ਨਹੀਂ ਰੁਕਦੀਆਂ। ਇਹ ਆਵਾਮ ਨਾਲ ਹਕੂਮਤ ਜਿਹੜੀ ਹੈ ਤੇ ਹਕੂਮਤ ਨਾਲ ਆਵਾਮ ਇਹ ਮੁਕਾਬਲਾ ਨਹੀਂ ਕਰ ਸਕਦੇ। ਅੱਛਾ ਭਾਈਜਾਨ, ਹਾਲਾਤ ਜੇ ਹੋ ਗਏ ਨੇ, ਕੋਈ ਬੰਦੇ ਕਿਰਾਇਆ ਨਹੀਂ ਵੀ ਦਿੰਦੇ, ਉਹਦਾ ਕੀ ਕਰਦੇ ਹੋ? ਸਰ ਜੀ, ਪਹਿਲੇ ਕਿਰਾਇਆ ਸੀ 300 ਰੁਪਏ ਗੁਜਰਾਂਵਾਲੇ ਦਾ, ਹੁਣ ਕਿਰਾਇਆ 400 ਹੋ ਗਿਆ, 500 ਹੋ ਗਏ। ਸਵਾਰੀ ਨੂੰ ਕਹੀਏ ਨਾ ਕਿ 400 ਦੇ ਦੇ ਕਿਰਾਇਆ, ਤੇ ਸਵਾਰੀ ਕਹਿੰਦੀ ਜਾ ਪਰੇ ਹੋ, ਸਾਨੂੰ ਪਤਾ ਹੈਗਾ ਤੇਲ ਸਾਡੇ ਵਾਸਤੇ ਮਹਿੰਗਾ ਹੋਇਆ, ਤੇਲ ਹਕੂਮਤ ਕਰਦੀ ਹੈ ਤੁਹਾਡੇ ਵਾਸਤੇ ਮਹਿੰਗਾ, ਤੇ ਅਸੀਂ ਦੇਣੇ ਕਿਰਾਇਆ। ਇਹ ਫੜ 300 ਲੈਣੇ ਲਈ ਨਹੀਂ, ਤੇ ਗੁਜਰਾਂਵਾਲੇ ਅਸੀਂ ਗੁਜਰਾਂਵਾਲੇ ਰਹਿੰਦੇ ਅਸੀਂ। ਗੱਡੀ ਤੁਹਾਡੀ ਅੱਗੇ ਪਿੰਡੀ ਨਹੀਂ ਜਾ ਸਕਦੀ, ਗੁਜਰਾਂਵਾਲੇ ਅੱਗੇ ਅਸੀਂ ਹੈ ਨਾ। ਕੋਈ ਹਕੂਮਤ ਉੱਥੇ ਸਹੂਲਤ ਦੇਣੀ ਹੈ ਕਿ ਕੋਈ ਡੰਡੇ ਡੁੰਡੇ ਲੈ ਕੇ ਆਵੇ। ਕਲੀਨਰ ਦੇ ਜਿਹੜੇ ਡਰਾਈਵਰ ਹੁੰਦੇ ਨੇ, 2 ਜੀ ਹੁੰਦੇ ਨੇ, ਉਹ ਡਰ ਕੇ 300 ਲੈ ਲੈਂਦੇ ਨੇ, 40,000 300 ਦੇ ਵੜ ਜਾ। ਤੇ ਫਿਰ ਜਿਹੜੇ ਕਲੀਨਰ ਤੇ ਡਰਾਈਵਰ ਨੇ, ਉਹ 2 ਟਾਈਮ ਦੀ ਜਿੱਥੇ ਰੋਟੀ ਖਾਂਦੇ ਸੀ ਨਾ, ਉਹਨਾਂ ਨੇ 1 ਟਾਈਮ ਦੀ ਕਰ ਦਿੱਤੀ ਹੈ। ਇਹ ਡਰਾਈਵਰ ਹੈ ਕਮਜ਼ੋਰ ਹੋ ਗਿਆ, ਦੇਖੋ ਇਹ ਪਹਿਲਵਾਨ ਸੀ, ਅੱਜ ਦੇਖ ਲਓ ਕਮਜ਼ੋਰ ਹੋ ਗਿਆ। ਸਾਨੂੰ ਕੋਈ ਪਰਵਾਹ ਨਹੀਂ, ਕਿਉਂਕਿ ਅਗਰ ਅਸੀਂ ਮੁੱਲ ਰੋਟੀ ਖਾਈਏ ਨਾ, ਤੇ 300 ਦੀ ਤੇ ਅਸੀਂ ਰੋਟੀ ਖਾ ਜਾਵਾਂਗੇ, 600 ਸਾਡਾ ਦਿਹਾੜੀ ਹੈ। ਤੇ ਹੁਣ ਨਹੀਂ ਫ੍ਰੀ ਰੋਟੀ ਲੱਭ ਰਹੀ ਅੱਜ ਕੱਲ੍ਹ? ਸਾਨੂੰ ਅੱਜ ਵੀ ਫਰੀ ਲੱਭ ਰਹੀ ਹੈ। ਕਦੀ ਅਸੀਂ ਦਾਤਾ ਸਾਹਿਬ ਚਲੇ ਜਾਂਦੇ ਹਾਂ, ਕਦੀ ਅਸੀਂ ਕਿਸੇ ਦਰਬਾਰ ਤੇ ਤੁਰ ਜਾਂਦੇ ਹਾਂ। ਅਸੀਂ ਲੰਗਰ ਫਰੀ ਕਰਕੇ ਨਾ ਖਾ ਕੇ ਤੇ ਇੱਥੇ ਅਸੀਂ ਮੁਫਤ ਕੰਮ ਕਰ ਲੈਂਦੇ ਹਾਂ। ਅੱਛਾ, ਤੁਹਾਡੀ ਗੱਡੀ ਨੂੰ ਡੱਕਿਆ ਵੀ ਹੈ ਕਦੀ ਕਿਸੇ ਨੇ ਗੁਜਰਾਂਵਾਲੇ 'ਚ? ਬੜੇ ਬੰਦੇ ਡੱਕਦੇ ਨੇ, ਫਿਰ ਅਸੀਂ ਛਡਾ ਲੈਂਦੇ। 2-4 ਉਹਨਾਂ ਨੂੰ ਵਜਦੀਆਂ ਨੇ, 2-4 ਸਾਨੂੰ ਵਜਦੀਆਂ ਨੇ। ਗੱਡੀ ਅਸੀਂ ਰੁਕਣ ਨਹੀਂ ਦਿੰਦੇ, ਗੱਡੀ ਸਾਡੀ ਚੱਲਦੀ ਰਹਿੰਦੀ ਹੈ। ਬਿਲਕੁਲ, ਪੈਟਰੋਲ ਡੀਜ਼ਲ ਜਿੰਨਾ ਮਹਿੰਗਾ ਹੋ ਜਾਵੇ, ਇਹ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ। ਇਹ ਥੋੜੀ ਸਵਾਰੀ ਕੰਮ ਹੋ ਗਈ ਹੈ ਕਿ ਜਿਹੜੇ ਲੋਕ ਜਿਨ੍ਹਾਂ ਕੋਲ ਨਹੀਂ ਸੀ ਕਿਰਾਇਆ, ਉਹ ਪੈਦਲ ਜਾਣ ਲੱਗ ਗਏ ਨੇ। अच्छा भाईजान, किधर जा रहे हैं? अभी हम खेवड़ा शहर जा रहे हैं, जिला झेलम। अच्छा, जी, उधर से आए हैं। इधर आए थे फौतगी के लिए, फिर अभी वापस जा रहे हैं। किराया कितना है? बहुत है, 1400-1500 रुपये ले रहे हैं। अच्छा जी। पहले कितना था? पहले 1200 था, तो अभी किराया सारा बढ़ा दिया है, तो बहुत मुश्किल है इधर अभी जाने का। अभी किराए ने फिर बढ़ा दी, कोई पूछने वाला नहीं है इधर, ना वज़ीर-ए-आज़म ना मरीम नवाज, कोई भी नहीं पूछता। किराए अंदर क्या होना चाहिए, किराए कम होने चाहिए। या किराए कम होने चाहिए। हम गरीब आदमी हैं, कहाँ से लेके आते हैं, कहाँ से कमाते हैं, तो बहुत मुश्किल है इधर। क्या करते क्या आप? दुकान बनाई हुई शॉप। अच्छा, वहीं पे झेलम में? खेवड़ा शहर में। खेवड़ा शहर में? खेवड़ा नमक की कान यहाँ भी वहीं नमक पे की है? कान है जी। अच्छा जी, वैसे तो मैं गया नहीं हूँ, क्या होता क्या वहाँ पे? खेवड़ा आप आए तो हम आपको पता चलता है कि उम्र क्या आ गया। अच्छा, अच्छी जगह, घूमने वाली जगह, वैसे काफ़ी लोग आते हैं देखने के लिए। अच्छा, खेवड़ा लोग पहले भी जाते थे, आजकल जो महंगाई का दौर हुआ है, चीज़ें महंगी हुई हैं, लोग वहाँ पे जाना भी कम हुए हैं। जी, थोड़ा सा कम हो गए, वैसे महंगाई की वजह से किराए ज़्यादा हो गए हैं, इसकी वजह से। पहले रोड नहीं थी, अभी रोड बन गई माशाल्लाह सब। पहले बहुत पुरानी बनी हुई थी, अभी जो है जो शाह वो रोड नहीं। अच्छा, झेलम में भी कोई काम वगैरह हुए हैं तरक्याती? अभी माशाल्लाह हुए हैं, तो अच्छे काम हो रहे हैं, अभी भी हो रहे हैं। पेंट दादा कहाँ से झेलम तक तो थोड़ा सा बाकी है, लीला इंटरचेंज से थोड़ा तक मुकम्मल हो गया रोड बन गया? हाँ, 30 अभी किलोमीटर बने हैं? जी, अभी बने। कोई साफ सुथरा पंजाब की जो मुहिम चल रही है, इस वाले से भी कुछ काम हुए, सफाई जी, वगैरह? वो भी हो रही है माशाल्लाह, अच्छा काम हो रहा है हमारे शहर में, काफ़ी हो रहा है काम, काफ़ी जगह पे काम हो रहे हैं, बस महंगाई कंट्रोल हो रही है। जी, महंगाई का बहुत मुश्किल बना हुआ है। अच्छा सर, केड़े रस्ते जा रहे हो फिर? फिर बड़ी बहुत दिन साल
ਮੰਡੀ ਬਾਉਦੀਨ ਦੇ ਹੋ ਲਾਹੌਰ ਖੈਰ ਨਾਲ ਆਏ ਸੀ ਤੁਸੀਂ और बस अपनी मिलने जुलने के बारे में। ਅੱਛਾ ਰਿਸ਼ਤੇਦਾਰਾਂ ਨਾਲ ਅੱਜ ਕੱਲ੍ਹ ਤਾਂ ਲੋਕ ਵੈਸੇ ਹੀ ਨਹੀਂ ਸਫ਼ਰ ਕਰ ਰਹੇ ਜਿੰਨੀ ਮਹਿੰਗਾਈ ਹੋ ਗਈ ਕਿਰਾਇਆ ਜੀ महंगाई नाल जिंदगी तो ब्रेक नहीं हो सकती, बिल्कुल तो चलेगी जैसे भी हालात होंगे। ਕਿੰਨਾ ਕਿਰਾਇਆ ਹੋ ਗਿਆ ਹੁਣ? ये 1650 रुपये ठीक है मकबूल है ठीक है, महंगाई भी है, डीजल महंगा है, चीज़ां महंगी हैं। गो विद द फ्लो चल रहे हो ਤੁਸੀਂ ਤੇ ਗੱਡੀ ਦੀ ਕੀਮਤ ਵੀ 2 ਕਰੋੜ ਦੀ ਬੈਠੇ ਹਾਂ ਅਸੀਂ। ਅੱਛਾ ਇਹ ਵੀ ਦੇਖੋ ਤਾਂ ਗੱਲ ਠੀਕ ਹੈ ਵੀ 1600 ਚ 2 ਕਰੋੜ ਦੀ ਗੱਡੀ ਲੈ ਕੇ ਜਾ ਰਹੇ ਹੋ ਤੁਸੀਂ ਇਹ ਪੋਜ਼ਿਟਿਵਿਟੀ ਅੱਛੀ ਹੈ ਵੈਸੇ सर्विस भी अच्छी है। सर्विस भी अच्छी है अच्छा करते की हो सर्विस मैं सिविल इंजीनियर हूँ। अच्छा वैसे मैं रिटायर हो गए हो थोड़े डिपार्टमेंट ਦੇ ਬੰਦੇ। अच्छा मीडिया ਦਾ ਨਹੀਂ ਤਾਲੁਕ ਜੀ ਠੀਕ ਹੋ ਗਿਆ ਸੁਣਾਓ ਕਿੰਨਾ ਫਰਕ ਤੁਸੀਂ ਦੇਖਿਆ ਅੱਜ ਕੱਲ੍ਹ ਮਹਿੰਗਾਈ ਨਾਲ ਕਿੰਨਾ ਫਰਕ ਆਇਆ ਓਵਰਆਲ और छोटे जितने महंगाई दी है लोगों के वसाइल तो है लेकिन जमाने दुनिया नाल है, सारा कुछ चलेगा। इंटरनेशनल लेवल ਤੇ ਵੀ महंगाई है। लेकिन माशाल्लाह मुझे ਤੁਸੀਂ ਲੱਗ ਰਹੇ ਹੋ ਤੁਹਾਡੀਆਂ ਗੱਲਾਂ ਤੁਸੀਂ ਪੋਜ਼ਿਟਿਵ ਆਦਮੀ ਹੋ नहीं कोई मकसद है कि जैसा माशरा है जैसा हालात है उसे नजर गुजारा हुआ है। हाई हाई करना तो कम नहीं चलना। वैसे मुतमिन हुकूमत की जो कारकर्दगी चल रही है ठीक है, हालात के नाल जैसे चल रहे हैं वो ठीक चल रहा है हाँ, निज़ाम तो चल रहा है। खान साहब जा किधर रहे हैं? मैं जी जा रहे हैं ये कार्य झेलम कार्य नहीं उधर जा रहे हैं ना। कितना किराया? पहला 650 किराया अभी 1000 मांगते हैं। अच्छा जी किराया होना कितना चाहिए वैसे? तकरीबन हो जाएगा 700 हो जाएगा ना। कितना होना चाहिए? इतना होना चाहिए। क्या सामान क्या लेके जा रहे ये मेरी सामान है कड़ावना बढ़ावने ना इसके भी बोलते 1200 दे दो। 1200 का इसी में सारा कमाया नहीं है ना। अच्छा खिलौने वगैरह बेचते हैं आप? खिलौने बेचते हैं खिलौने है ना। आप महंगाई बढ़ गई आपके काम पर कितना फर्क है? बहुत फर्क है ना। सामान डबल हो गया इधर लाहौर में बोलते हैं तेल महंगा हो गया। इससे तेल से क्या वास्ता है इसमें ठीक है ना। बाकी पहले मिलते हैं जो चीज़ वो 1000 का मिलते हैं दर्जन अभी वो 1800 1600 का मिलते हैं। अच्छा कौन से इलाके से है वैसे आप? ऐसी इस तरह मोहम्मद एजेंसी के है ना पिशावर मोहम्मद एजेंसी। अच्छा लाहौर में तो आप काम शाम देखते हैं तरक्याती काम हो रहे हैं सड़कें बन गई हैं नहीं वहाँ पे भी कोई काम शाम हुए हैं? वो तो सड़कों काम नहीं होते हैं बाकी काम होते हैं लेकिन सड़कों काम नहीं होते सिर्फ पहाड़ों का काम है उधर। अच्छा KPK का वज़ीर आला भी कोई काम शाम कर रहे हैं? ना वो कोई काम नहीं करता अभी बस बढ़ के मारते बस लड़ाई के लिए बस। अच्छा लड़ते काम कोई भी नहीं कोई भी नहीं करता पारी का लड़ाई के लिए बस। कोई पेशावर सिटी में किसी तरफ कोई तरह ही काम नहीं किया न रोड बनाया और कोई सहूलत बनाया कोई स्कूल नहीं बनाया रोड नहीं बनाया लोकल आवाम सारा आज़ाद में है। वो तो कहते हैं हम वोट ही हमें देती है सारा बोलते हैं आवाम बस तुम लड़ो मेरे साथ। अच्छा हाँ काम कोई नहीं कर काम कोई नहीं है। कहाँ रहे हैं पहले तो ये बताएं। हम आए थे इधर इंट्रोड्यूस में किचन का टच देने के लिए। अच्छा जी जी बाहर के लिए ओवरसीज के लिए। ठीक है फिर क्या बना हुआ है काम? अल्हम्दुलिल्लाह हो गया क्लियर हो गया। इधर लाहौर में ही? लाहौर में ठीक है जी जी। तो किराया कितना है? किराया अभी 1350 इन्होंने बताया। अच्छा जी जी। पहले आते थे कितना किराया था पहले? आज कल हम आए मोटरवे से दूसरे फैसल नूर वाले के साथ उन्होंने हमसे 2300 समथिंग ले जाते। अच्छा जी जी। किराया वैसे होना कितना चाहिए? होना 1000 रुपया चाहिए इससे ज़्यादा नहीं होना चाहिए। जी जी 1050 रुपये। आप क्या करते हैं? मैं शूज़ का काम। ठीक है आप भी जा रहे हैं इस्लामाबाद जा रहे हैं? जी जी इस्लामाबाद जा रहे हैं? जी जी बिल्कुल। ठीक है कितना किराया? अभी इन्होंने मेरे से 1650 लिया है इनसे 1350 ले रहे हैं। अच्छा जो जितने में काबू आ गया तो आपने बताया नहीं कि ये पाकिस्तान है ना। ये पाकिस्तान का इस तरह कानून है। ठीक है कानून ही ऐसा तो बाहर आवाम भी ऐसी है। वाली गड्डी वाले ने ये वाले भाई ये आओ जी गड्डी वाले नाल भी गल कर फैमिली गम जी क्या हाल है भाईजान? अल्हम्दुलिल्लाह। कितना किराया इस्लामाबाद तक का? 1650। अच्छा वो बंदे कुछ मिल रहे हैं कोई कह रहे हैं कोई 1300 दे रहा है कोई 1600 दे रहा है कोई 1700 दे रहा है। ਇਹ ਤੇ ਫਿਰ ਸਾਡੀ ਗੱਲ वैसे फिक्स ਹੁੰਦਾ ਇਹ किराया? ਤਾਂ ਸਾਡੀ ਗੁਰਬਤ ਹੈ ਜਿਹੜੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਜੀ। अच्छा ਹੋਰ ਵਰਨਾ वैसे सरकारी ਤੁਹਾਨੂੰ ਦਿੰਦੇ ਵੀ ਨੇ ਰੇਟ ਸ਼ੇਡ? ਸਰਕਾਰੀ ਕਿਰਾਇਆ 1650 ਉਹ ਕੋਈ ਸਵਾਰੀ ਸਾਨੂੰ ਨਹੀਂ ਦੇ ਰਹੀ। अच्छा लेकिन ਅਸੀਂ ਫਿਰ ਵੀ ਸਵਾਰੀ ਨਾਲ ਉਹ
ਰਲਾ ਮੇਲਾ ਕੰਮ ਕਰ ਰਿਹਾ ਸੀ ਕਿ ਉਹ 1300 ਦੇ ਰਿਹਾ, ਕੋਈ 1400 ਦੇ ਰਿਹਾ, ਕੋਈ 1500 ਦੇ ਤੁਸੀਂ ਦੇਖ ਲੈਂਦੇ ਹੋ ਵੀ ਜਿਹੜੇ ਅਫੋਰਡ ਕਰ ਰਹੇ ਨੇ ਕਿ ਯਾਰ ਇਸ ਤਰ੍ਹਾਂ ਨਾਲ ਨਿਜ਼ਾਮ ਚੱਲੇ ਤਾਂ ਫਿਰ ਗੱਡੀਆਂ ਤੇ ਇੱਥੇ ਹੀ ਰਹਿ ਜਾਣਗੇ। ਠੀਕ ਹੈ 1650 ਤਾਂ ਕੋਈ ਵੀ ਨਹੀਂ ਦੇ ਸਕਦਾ। ਠੀਕ ਹੈ ਜੀ ਹੈ। ਤੇ ਅੱਜ ਕੱਲ ਸਵਾਰੀਆਂ ਆ ਰਹੀਆਂ ਨੇ ਸਹੀ ਸਵਾਰੀ ਬਹੁਤ ਨਰਮਲ ਹੈ, ਬਹੁਤ ਨਰਮਲ ਹੈ, ਕਾਰੋਬਾਰ ਬਿਲਕੁਲ ਬੰਦੇ ਨੇ। ਠੀਕ ਹੈ ਹਾਲਾਤ ਹੀ ਨਹੀਂ ਹੈ, ਯਕੀਨ ਕਰ ਲਓ। ਸਾਡੀ ਇਹ ਪੋਜੀਸ਼ਨ ਨਾਲ ਅਸੀਂ 1300 1400 ਨਾਲ ਲਈ, ਅਸੀਂ ਪੂਰਾ ਕਿਰਾਇਆ ਲਈ ਜੇ ਅਗਰ ਸਵਾਰੀ ਹੋਵੇ ਤਾਂ। ਨਹੀਂ ਤੇ ਕੋਈ ਦੇਖ ਲਿਆ ਕਿ ਕੋਈ ਮਕਬੂਲ ਬੰਦਾ ਵਿਚਾਰੇ ਨੂੰ ਛੱਡ ਹੋਣਾ। ਪੰਜ ਜਿਹੜੇ ਆਏ ਨੂੰ, ਪੰਜ ਬੰਦੇ ਆਏ ਨੂੰ 1650 ਕਹਿੰਦੇ ਨਹੀਂ ਦੇਣਾ। ठीक है 1450 कर ले, 1550 कर ले, इतना ही हो सकता बस। अच्छा भाईजान कितने जा रहे हो? लाड़काना। पंजाबी तो नहीं आपको समझ? नहीं। अच्छा उर्दू कितना आती। किराया? किराया 3500। 3500 रुपये किराया होगा? जी जी। पहले कितना था? पहले 3000 2500। हाँ। अभी 3500 लिए मेरे से 3 ने। कम नहीं किया? नहीं नहीं। कितना होना चाहिए किराया बस? किराया होना चाहिए, गरीब बंदे हैं हम, 2500 तो होना चाहिए। अभी ये जो बोलेंगे हम तो वही देंगे ना। फिर लाड़काना तुसी तो पीपल पार्टी के गढ़ च बैठे हो, पीपल पार्टी को वोट देते? जी जी बेनजीर। लाड़काना में कितना तरक्याती काम हुआ है? कौन सा काम हुए हैं वहाँ पे? रोड वगैरह बनी है, चीज़ें बनी बन रहे हैं, अभी काम हो रहा है वहाँ पे? हो रहा है। लाड़काना में अच्छे हॉस्पिटल हैं, स्कूल बन रहे हैं। अच्छा अस्पतालें बन रही है। अच्छा सब बन रहे हैं। लाहौर में और लाड़काना में क्या फ़र्क है? लाहौर तो है, लाहौर है, लाड़काने में इतना नहीं है। झूठ क्यों बोले, कम बन रहे हैं मगर बाहरी साइड पर भी बन रहे हैं। अच्छा हाँ। महंगाई से कितना फ़र्क आया? आप करते क्या हैं, काम क्या करते हैं? हम बेकरी का काम करता हूँ कराची में, फैदाबाद में। अच्छा और लाहौर फिरने के लिए आए हैं या कुछ काम से? चाचू है उसके पास आए। इतनी महंगाई में मिलने आ गए, इतना किराया लगा के? वो आधा किराया उसने भरा, आधा हमने। अच्छा ठीक हो गया। और काम शाम सुनाएं, आजकल महंगाई से फ़र्क पड़ा आपके काम पे? जितनी महंगाई हो रही है हम भी उतने पैसे ले रहे हैं। 2 रुपये ज़्यादा लेते हैं बेकरी में। अभी उससे गुजारा हो जाता हमारे है? को 10,000 मिलते थे उधर हफ्ता, अभी 15,000 लेते हैं। काम महंगाई है तो महंगाई के हिसाब से लेते हैं। नहीं लेकिन अगर पैसे कुछ बढ़ भी गए हैं तो कोई बेहतर हुई है? जी चीज़ें बेहतर हुई हैं या महंगाई से नहीं गुजारा नहीं हो रहा? गुजारा तो नहीं हो रहा है, क्या करें, चला रहा है मेरे घर को। अच्छा फिर एक जिए भुट्टो का नारा लगा दें, बस चलते हैं। ये भुट्टो बेनजीर। किन्ने में गड्डी निकलती ਤੁਹਾਡੀ? 7 ਵਜੇ ਸਰ ਸ਼ਾਮ ਨੂੰ। ਤੇ ਹੁਣ ਟਾਈਮ ਪਿੱਛੇ ਥੋੜਾ ਹੀ ਰਹਿ ਗਿਆ, ਸਵਾਰੀਆਂ ਕਿੰਨੀਆਂ ਹੋ ਗਈਆਂ? सवारी सर नरम हो गई है, महंगाई का दौर है, मजदूर लेबर सवारी आती है साढ़े लेके तो इतने ठीक है जी। एक बंदे ਦੀ ਇੱਥੇ ਤਨਖਾਹ ਹੁੰਦੀ ਹੈ ਵੱਧ ਤੋਂ ਵੱਧ 20 ਤੋਂ 22,000 ਰੁਪਏ। ਅਗਰ ਉਹ ਮਹੀਨੇ 'ਚ 2 ਚੱਕਰ ਜਿਹੜਾ ਲਾਏ ਉਹਦਾ ਕਿਰਾਇਆ 'ਚ ਪੂਰਾ ਹੋ ਜਾਣਾ ਹੈ, ਕਿਉਂਕਿ ਗਵਰਨਮੈਂਟ ਦਾ ਜਿਹੜਾ ਆਰਡਰ ਹੈ 4400 ਰੁਪਏ ਕਿਰਾਇਆ ਹੈ। ਅੱਛਾ ਜੀ ਜੀ। ਤੇ 44 ਤੋਂ ਤੁਸੀਂ ਹਿਸਾਬ ਕਰੋ, ਆਉਣ ਜਾਣ 'ਚ ਤਕਰੀਬਨ 9-10,000 ਦੇ ਹੋ ਜਾਂਦੇ ਨੇ। ਤੇ ਸਵਾਰੀ ਤਾਂ ਘੱਟ ਹੋ ਗਈ ਹੈ। ਉਸ ਤੋਂ ਇਲਾਵਾ ਡੀਜ਼ਲ ਮਹਿੰਗਾ ਹੈ, ਖਰਚੇ ਬੜੇ ਨੇ, ਮਾਲਿਕ ਪਰੇਸ਼ਾਨ, ਅਸੀਂ ਆਪ ਪਰੇਸ਼ਾਨ। ਅੱਛਾ ਸਵਾਰੀ ਪੂਰੀ ਹੋ ਜਾਂਦੀ ਤੁਹਾਡੀ ਲਾੜਕਾਨਾ ਤੱਕ? ਨਹੀਂ ਪਹਿਲੇ ਹੁੰਦੀ ਸੀ ਅਲਹਮਦੁਲਿਲਾ। ਹੁਣ ਜਦੋਂ ਇਹ ਮਹਿੰਗਾਈ ਹੋਈ ਹੈ, ਜਦੋਂ ਜੰਗ ਦੇ ਹਾਲਾਤ ਹੋਏ ਨੇ, ਠੀਕ ਹੈ, ਅਫਰਾ ਤਫਰੀ ਮਚ ਗਈ ਹੈ, ਡੀਜ਼ਲ ਮਹਿੰਗਾ ਹੋ ਗਿਆ ਹੈ, ਤਾਂ ਵਾਸਤੇ ਥੋੜੀ ਜਿਹਾ ਹਿਸਾਬ ਹੈ ਘੱਟ ਹੈ ਬਿਲਕੁਲ। ਅੱਛਾ ਲਾਹੌਰੋਂ ਕੋਈ ਲਾੜਕਾਨਾ ਜਾਏ ਕਿੰਨੇ ਵਜੇ ਤੱਕ ਪਹੁੰਚ ਜਾਂਦਾ, ਕਿੰਨੇ ਘੰਟੇ 'ਚ? 12-11 ਘੰਟੇ ਲੱਗ ਜਾਂਦੇ, 13 ਘੰਟੇ से। ਅੱਛਾ ਜੀ ਜੀ। ਪਹਿਲੇ ਐਸੀ ਕਿ ਸਪੀਡ 110 ਤੋਂ 120 ਜਾਂਦੀ ਸੀ। ਜਦੋਂ ਡੀਜ਼ਲ ਮਹਿੰਗਾ ਹੋ ਗਿਆ ਹੈ, ਮੋਟਰ ਵਾਲੇ ਨੇ ਆਪਣਾ ਮਕਸਦ ਥੋੜਾ ਜਿਹਾ शेड्यूल है 90 तो 95 भी नहीं करनी। अगर 90 तो स्पीड होते जाएगी 10,000 रुपये का जुर्माना है, 15,000 रुपये का। ਤੇ ਇਹ ਜਦੋਂ ਦੀ ਮਹਿੰਗਾਈ ਹੋਈ ਹੈ ਜੀ ਸਵਾਰੀ ਵੀ ਘਟ ਗਈ ਹੈ ਜੀ ਜੀ। ਤੇ ਅਗਰ ਤੁਹਾਡੇ ਕੋਲ ਸਵਾਰੀ ਘੱਟ ਹੋਵੇ ਤਾਂ ਫਿਰ ਵੀ ਤੁਸੀਂ ਰੂਟ ਤੇ ਗੱਡੀ ਚਲਾਣੀ ਨਹੀਂ जी ਚਲਾਣੀ? टाइम में अपना टाइम जाना है रोजाना, जाना ही जाना है। जाना ही जाना है, क्योंकि सिस्टम खराब हो जाता है। एक दिन गड्डी रोकन देना पूरा निज़ाम तरह भरम हो जाता है, फिर सवारी बस देन हो जाती है, क्योंकि परदेसी बंदे ने कोई आ रहा है गुजराले तो कोई डिस्के तो कोई किधरों, क्योंकि साढ़े आसरे गए ने गड्डी जाना है। शाम के टाइम अभी गड्डी मिस करिए, फिर ना इधर से रहने ना उधर से रहने फिर अगली बार ये सवारी साढ़ा चेहरा भी है कि नहीं आएगी, कहने कि यार ये मकसद गड्डी नहीं जाना। ਅੱਛਾ ਇੱਥੇ ਅੱਡੇ ਤੇ ਕਿੰਨਾ ਕੁ ਖਰਚਾ ਹੁੰਦਾ ਗੱਡੀ ਨੂੰ? ਅਗਰ ਇੱਕ ਰੂਟ ਤੋਂ ਨੇ ਨਿਕਲਣਾ ਹੈ ਤਾਂ ਉਹਨੇ ਪਰਚੀ ਕਿੰਨੀ ਦੇਣੀ ਪੈਂਦੀ? सर जी 5,200 रुपये की पर्ची है गवर्नमेंट की। ਠੀਕ ਹੈ ਡੇਲੀ? जी टैक्स वगैरह पा के पार्किंग वगैरह ਔਰ ਰਸਤੇ 'ਚ ਜਿਹੜੇ ਟੂਲ ਚੈੱਕ ਪੁਆਇੰਟ ਵਗੈਰਾ ਵੀ ਆਉਂਦੇ वो ਨੇ? 20,000 रुपये टूल है। ਠੀਕ ਹੈ जान मकसद। ਔਰ ਅਗਰ ਗੱਡੀ ਦਾ ਜਿਹੜਾ ਡੀਜ਼ਲ ਦਾ ਕਿੰਨਾ ਕੁ ਖਰਚਾ ਆ ਜਾਂਦਾ ਲਾੜ? 1,80,000 रुपये खर्चा है सर डीजल का, आन जान अप डाउन 1,80,000 रुपया। लेकिन तकरीबन महीना हो गया है तो मालिक ने बचत नहीं देखी होनी,
ਕਿਉਂਕਿ ਇਹ ਡੀਜ਼ਲ ਦਾ ਵੀ ਖਰਚਾ ਹੈ, ਇਹ ਦੂਸਰੇ ਵੀ ਖਰਚੇ ਨੇ, ਵਿੱਚ ਡਰਾਈਵਰ ਦੀ ਤਨਖਾਹ ਵੀ ਹੈ, ਕੰਡਕਟਰ ਦੀ ਤਨਖਾਹ ਵੀ ਹੈ, ਤੁਹਾਡੇ ਪੈਸੇ ਵੀ ਨੇ ਜੀ ਜੀ ਤੇ ਇਹ ਕੋਈ ਬਚਤ ਆ ਰਹੀ ਹੈ। ਕਿਰਾਇਆ ਕਿੰਨਾ ਹੋਣਾ ਚਾਹੀਦਾ ਬੇਸਿਕਲੀ ਅਗਰ ਇਹਨਾਂ ਚੀਜ਼ਾਂ ਨੂੰ ਮਿਲਾਇਆ ਜਾਏ? ਕਿਰਾਇਆ ਸਰ ਅਗਰ ਲੋਕਾਂ ਨੂੰ ਵੇਖਦੇ ਆ, ਮਜ਼ਦੂਰ ਨੂੰ ਵੇਖਦੇ ਆ, ਅਸੀਂ ਕਹਿੰਦੇ ਆ 3000 ਹੋਣਾ ਚਾਹੀਦਾ ਹੈ, 2500 ਹੀ ਹੋਣਾ ਚਾਹੀਦਾ ਕਿਉਂਕਿ ਡੀਜ਼ਲ ਘੱਟ ਹੋਏਗਾ ਤੇ ਕਿਰਾਇਆ ਘੱਟ ਹੋਏਗਾ। ਠੀਕ ਹੈ, ਹੁਣ ਇਹ ਵੇਖੋ ਨਾ ਮਜ਼ਦੂਰ ਬੰਦੇ ਨੇ, ਠੀਕ ਹੈ, ਹੁਣ ਸਾਰਾ ਮਹੀਨਾ ਮਕਸਦ 2-2 ਮਹੀਨੇ ਉਹ ਕਮਾਣ, ਕਿਸੇ ਨੂੰ 15000 ਤਨਖਾਹ ਹੈ, ਕਿਸੇ ਦੀ 20000 ਤਨਖਾਹ ਹੈ, ਕਿਸੇ ਦੀ 25000 ਤਨਖਾਹ ਹੈ, ਉਹ ਕਿਰਾਏ 'ਚ ਹੀ ਪੂਰੇ ਨੇ। ਜਿਹੜਾ ਮੈਂ ਸਵਾਰੀ ਪਹਿਲੇ ਮਹੀਨੇ 'ਚ 2 ਮਰਤਬਾ ਸਫ਼ਰ ਕਰਦੀ ਸੀ, ਉਹਨੇ ਹੁਣ 2 ਮਹੀਨੇ ਬਾਅਦ ਇੱਕ ਸਫ਼ਰ ਕਰਨਾ ਹੈ। ਇਹ ਹੁੰਦਾ ਹੈ ਫਰਕ ਮਹਿੰਗਾਈ ਦੇ। ਠੀਕ ਹੋ ਗਿਆ। ਕਿਰਾਇਆ ਹੁਣ ਕਿੰਨਾ ਹੋਣਾ ਚਾਹੀਦਾ ਜਿੰਨੇ 'ਚ ਤੁਹਾਨੂੰ ਬਚਤ ਆ ਸਕੇ? ਹੁਣ ਸਰ ਅਗਰ ਸਾਡਾ ਸੋਚੇ ਨਾ ਤੇ 4500 ਰੁਪਇਆ 4600 ਰੁਪਇਆ ਹੋਣਾ ਚਾਹੀਦਾ। ਬਿਲਕੁਲ ਠੀਕ ਹੋ ਗਿਆ। ਨਾਜ਼ਰੀਨ, ਤੁਸੀਂ ਟਰਾਂਸਪੋਰਟਰ ਹਜ਼ਰਾਤ ਦੀ ਵੀ ਗੱਲ ਸੁਣੀ ਹੈ, ਆਮ ਆਵਾਮ ਨਾਲ ਵੀ ਅਸੀਂ ਗੱਲ ਕੀਤੀ ਹੈ। ਇਹ ਗੱਲ ਜਿਹੜੀ ਇਹ ਕਰ ਰਹੇ ਨੇ ਇਹ ਵੀ ਇੱਕ ਮਕਬੂਲ ਗੱਲ ਹੈ ਕਿ ਕਮ ਅਜ਼ ਕਮ ਪੈਟਰੋਲ ਦੀ ਕੀਮਤ ਔਰ ਡੀਜ਼ਲ ਦੀ ਕੀਮਤ ਘੱਟ ਹੋਣੀ ਚਾਹੀਦੀ ਹੈ, ਜਿਹਦੇ ਨਾਲ ਟਰਾਂਸਪੋਰਟਰ ਹਜ਼ਰਾਤ ਵੀ ਕਮ ਅਜ਼ ਕਮ ਕਿਰਾਇਆ ਉਹਨਾਂ ਦੇਣ ਜਿਹਦੇ 'ਚ ਆਮ ਆਦਮੀ ਜਾਂ ਮਜ਼ਦੂਰ ਤਬਕਾ ਆਪਣੇ ਸ਼ਹਿਰ ਜਾਂ ਆਪਣੇ ਘਰ ਵਾਪਸ ਜਾ ਸਕੇ। ਹਕੂਮਤ ਨੂੰ ਚਾਹੀਦਾ ਹੈ ਕਿ ਪੈਟਰੋਲ ਦੀਆਂ ਕੀਮਤਾਂ ਘਟਾਵਣ ਔਰ ਆਮ ਆਦਮੀ ਨੂੰ ਰਿਲੀਫ ਦੇਵਣ। ਅੱਜ ਦਾ ਲੋਕ ਰਾਜ ਤੁਸੀਂ ਦੇਖਿਆ, ਆਵਾਮ ਨਾਲ ਵੀ ਗੱਲ ਹੋ ਗਈ, ਟਰਾਂਸਪੋਰਟਰ ਹਜ਼ਰਾਤ ਨਾਲ ਵੀ ਗੱਲ ਹੋ ਗਈ, ਤੁਸੀਂ ਲੋਕਾਂ ਦੇ ਮਸਾਇਲ ਵੀ ਦੇਖੇ ਨੇ। ਅਗਲੇ ਹਫਤੇ ਇੱਕ ਨਵੇਂ ਟੌਪਿਕ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।